ਮਾਮਲਾ ਸਿੱਖਾਂ ਦੀਆਂ ਪੱਗਾਂ ਲਹਾਉਣ ਦਾ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ। ਅਮਰੀਕੀ ਅਧਿਕਾਰੀ ਅਮਰੀਕਾ ਦੇ ਜਿਹੜਾ ਮੈਕਸੀਕੋ ਵਾਲਾ ਬਾਰਡਰ ਆ ਉਹਦੇ ਉੱਤੇ 50 ਸਿੱਖਾਂ ਦੀਆਂ ਪੱਗਾਂ ਲਹਾਉਣ ਦਾ ਕੋਈ ਮਾਮਲਾ, ਜਿਹਦੇ ਵਿੱਚ ਉਹਨਾਂ ਅਧਿਕਾਰੀਆਂ ਦੀ ਪੁੱਛ ਪੜਤਾਲ ਚੱਲ ਰਹੀ ਹੈ ਜਿਨ੍ਹਾਂ ਨੇ ਇਹ ਪੱਗਾਂ ਲਹਾਈਆਂ ਨੇ। ਜੇਕਰ ਅਮਰੀਕਾ ਦੇ ਵਿੱਚ ਕੁਝ ਅਧਿਕਾਰੀਆਂ ਨੇ ਸਿੱਖਾਂ ਦੀਆਂ ਪੱਗਾਂ ਲਹਾਈਆਂ ਤਾਂ ਕਿਵੇਂ ਉੱਥੋਂ ਦੀ ਸਟੇਟ ਨੇ, ਹਕੂਮਤ ਨੇ, ਨਿਜ਼ਾਮ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਜਿਹੜਾ ਸਾਡਾ ਮੁਲਕ ਆਖਿਆ ਜਾਂਦਾ ਧੱਕੇ ਨਾਲ, ਇੱਥੇ ਸਾਡੀਆਂ ਪੱਗਾਂ, ਦਾੜੇ, ਕਿਰਪਾਨ, ਹਰ ਚੀਜ਼ ਦੇ ਉੱਤੇ ਸਦਾ ਸਵਾਲੀਆ ਨਿਸ਼ਾਨ ਲਾਇਆ ਜਾਂਦਾ। ਜਿਹੜੇ ਮੁਲਕ ਦੇ ਅੰਦਰ ਅੰਦਰ ਜਹਾਜ਼ ਚੱਲਦੇ ਆ ਵੀ ਉਹਦੇ 'ਚ ਜਿਹੜੀ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਗਿਆ, ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਆ ਸੁਪਰੀਮ ਕੋਰਟ ਦੇ ਵਿੱਚ। ਆਖਰ ਇਸ ਮੁਲਕ ਦੇ ਲੋਕਾਂ ਨੂੰ ਸਾਡੀ ਕਿਰਪਾਨ, ਸਾਡਾ ਦਾੜਾ, ਸਾਡੇ ਕਕਾਰ ਚੁੱਭਦੇ ਤੇ ਉਹ ਕੋਈ ਕਾਨੂੰਨ ਦੀ ਫਿਰ ਰਾਹ ਲੱਭਦੇ ਆ ਕਿ ਕਿਵੇਂ ਇਹਨਾਂ ਦੀਆਂ ਲਹਾਈਏ। ਅਸਲ ਵਿੱਚ ਮਾਹੌਲ ਬਣਾਇਆ ਜਾ ਰਿਹਾ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਧਰਤੀ ਉੱਤੇ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਕੀ ਕਹਿ ਕੇ ਕਿਵੇਂ ਜਲੀਲ ਕੀਤਾ ਜਾਏਗਾ। ਅਸੀਂ ਆਈਲੈਟਸ ਕਰਦੇ ਹਾਂ, ਅਸੀਂ ਏਜੰਟਾਂ ਨੂੰ 2 ਨੰਬਰ 'ਚ, 1 ਨੰਬਰ 'ਚ ਹਰ ਤਰੀਕੇ ਨਾਲ ਪੈਸੇ ਖਰਚ ਕੇ ਇੱਥੋਂ ਭੱਜ ਜਾਣਾ ਚਾਹੁੰਦੇ ਹਾਂ ਤਾਂ ਦੁਨੀਆ ਨੂੰ ਇਹਦਾ ਇੱਕ ਰੂਪ ਦਿਖਦਾ ਕਿ ਆਪਦੀ ਮਰਜ਼ੀ ਨਾਲ ਜਾ ਰਹੇ ਨੇ। ਅਮਰੀਕਾ, ਕੈਨੇਡਾ ਜਾਂ ਹੋਰਨਾਂ ਮੁਲਕਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਉੱਥੇ ਸਾਡੇ ਭਰੋਸਿਆਂ ਦਾ, ਸਾਡੇ ਵਿਸ਼ਵਾਸਾਂ ਦਾ, ਸਾਡੇ ਕਕਾਰਾਂ ਦਾ ਸਤਿਕਾਰ ਕੀਤਾ ਜਾਂਦਾ। ਉਦੋਂ ਸਾਨੂੰ ਜਿਹੜੀ ਗੁਲਾਮੀ ਆ, ਗੁਲਾਮੀ ਦਾ ਜਿਹੜਾ ਅਹਿਸਾਸ ਆ, ਉਹ ਹੋਰ ਵੀ ਜ਼ਿਆਦਾ ਦੁਖੀ ਕਰਦਾ। ਜਦੋਂ ਇੰਡੀਆ ਨੇ, ਮੋਦੀ ਸਰਕਾਰ ਨੇ ਇਹ ਗੱਲ ਆਖੀ ਆ ਕਿ ਹਰੇਕ ਘਰ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣਾ, ਤੇ ਸਾਡੀ ਕੌਮ ਨੇ ਫੈਸਲਾ ਕਰ ਲਿਆ ਕਿ ਨਹੀਂ, ਅਸੀਂ ਤਾਂ ਆਪਦੇ ਖਾਲਸੇ ਪਰਚਮ ਝੁਲਾਵਾਂਗੇ। ਸਾਡੇ ਆਗੂ ਨੇ ਕਿ ਮਨਜਿੰਦਰ ਸਿੰਘ ਸਰਸੇ ਹੁਣ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਾਂ ਇਉਂ ਕਹੀਏ ਕਿ ਹੋਰ ਵੀ ਬੜੇ ਨੇ ਜਿਹੜੇ ਕੋਈ ਸ਼੍ਰੋਮਣੀ ਕਮੇਟੀ ਦੇ, ਕੋਈ ਸ਼੍ਰੋਮਣੀ ਅਕਾਲੀ ਦਲ ਦੇ, ਕੋਈ ਤਾਕਤਾਂ ਦੇ ਜਥੇਦਾਰ, ਇਹ ਕਹਿੰਦੇ ਆ ਜੀ ਸਿੱਖ ਆਗੂ, ਤੇ ਇਹਨਾਂ ਨੂੰ ਚਾਅ ਚੜਿਆ ਪਿਆ ਵੀ ਅਸੀਂ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਤਿਰੰਗੇ ਦੇ ਨਾਲ ਯਾਤਰਾ ਕਰਦੇ। ਜਿਹੜੀ ਕੌਮ ਦੀ ਲੀਡਰਸ਼ਿਪ ਇਹੋ ਜਿਹੀ ਆ, ਉਹ ਕੌਮ ਦਾ ਕੀ ਬਣੂ? ਜਿਹੜੀ ਕੌਮ ਆਪਦੇ ਦੁਸ਼ਮਣ ਨੂੰ ਜੱਫੀਆਂ ਕਰੇ ਪਾਵੇ, ਉਹ ਕੌਮ ਦਾ ਕੋਈ ਬਚਾਅ ਹੋ ਸਕਦਾ? TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਮਰੀਕਾ ਦੀ ਖਬਰ ਸਾਡੇ ਇੱਥੇ ਭਾਰਤ ਦੇ ਅਖਬਾਰਾਂ ਦੇ ਵਿੱਚ ਛਪੀ ਹੈ। ਅਜੀਤ ਵਿੱਚ ਉਹ ਖਬਰ ਪੜ੍ਹੀ, ਉਹਦਾ ਸਿਰਲੇਖ ਸੀਗਾ ਵੀ ਮਾਮਲਾ ਸਿੱਖਾਂ ਦੀਆਂ ਪੱਗਾਂ ਲਹਾਉਣ ਦਾ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ। ਅਮਰੀਕੀ ਅਧਿਕਾਰੀ, ਇਹ ਕੋਈ ਅਮਰੀਕਾ ਦੇ ਜਿਹੜਾ ਮੈਕਸੀਕੋ ਵਾਲਾ ਬਾਰਡਰ ਆ ਉਹਦੇ ਉੱਤੇ 50 ਸਿੱਖਾਂ ਦੀਆਂ ਪੱਗਾਂ ਲਹਾਉਣ ਦਾ ਕੋਈ ਮਾਮਲਾ, ਜਿਹਦੇ ਵਿੱਚ ਉਹਨਾਂ ਅਧਿਕਾਰੀਆਂ ਦੀ ਪੁੱਛ ਪੜਤਾਲ ਚੱਲ ਰਹੀ ਹੈ ਜਿਨ੍ਹਾਂ ਨੇ ਇਹ ਪੱਗਾਂ ਲਹਾਈਆਂ ਨੇ। ਤੇ ਕਾਫੀ ਲੰਬੀ ਚੌੜੀ ਖਬਰ ਆ, ਤੇ ਇਸ ਖਬਰ ਦੇ ਕੀ ਪੱਖ ਨੇ ਜਾਂ ਕੀ ਇਹਦੇ ਤੱਥ ਨੇ, ਇਹ ਸਾਰੀ ਗੱਲ ਆਪਦੀ ਥਾਂ ਤੇ ਆ। ਪਰ ਮੇਰੇ ਵਰਗੇ ਲੋਕਾਂ ਨੂੰ ਇਹ ਗੱਲ ਬੜੀ ਚੰਗੀ ਲੱਗੀ ਕਿ ਜੇਕਰ ਅਮਰੀਕਾ ਦੇ ਵਿੱਚ ਕੁਝ ਅਧਿਕਾਰੀਆਂ ਨੇ ਸਿੱਖਾਂ ਦੀਆਂ ਪੱਗਾਂ ਲਹਾਈਆਂ ਤਾਂ ਕਿਵੇਂ ਉੱਥੋਂ ਦੀ ਸਟੇਟ ਨੇ, ਹਕੂਮਤ ਨੇ, ਨਿਜ਼ਾਮ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਜਿਹੜਾ ਸਾਡਾ ਮੁਲਕ ਆਖਿਆ ਜਾਂਦਾ ਧੱਕੇ ਨਾਲ, ਇੱਥੇ ਸਾਡੀਆਂ ਪੱਗਾਂ, ਦਾੜੇ, ਕਿਰਪਾਨ, ਹਰ ਚੀਜ਼ ਦੇ ਉੱਤੇ ਸਦਾ ਸਵਾਲੀਆ ਨਿਸ਼ਾਨ ਲਾਇਆ ਜਾਂਦਾ, ਸਾਨੂੰ ਜਲੀਲ ਕੀਤਾ ਜਾਂਦਾ ਤੇ ਕੋਈ ਨਹੀਂ ਪੁੱਛਦਾ। ਇੱਕ ਪਾਸੇ ਅਮਰੀਕਾ ਆ ਜਿਸ ਮੁਲਕ ਦੇ ਨਾਲ ਸਾਡਾ ਸੰਬੰਧ, ਉੱਥੇ ਅਸੀਂ ਕਿਰਤ ਕਮਾਈ ਕਰਨ ਗਏ, ਅਸੀਂ ਉੱਥੇ ਚੰਗੀ ਬਿਹਤਰ ਜ਼ਿੰਦਗੀ ਲਈ ਗਏ, ਅਸੀਂ ਉੱਥੇ ਮਿਹਨਤ ਮਸ਼ੱਕਤ ਦੇ ਨਾਲ ਲੋਕਾਂ ਦਾ, ਸਿਸਟਮ ਦਾ ਭਰੋਸਾ ਜਿੱਤਿਆ। ਉਹ ਸਾਰੀਆਂ ਗੱਲਾਂ ਆਪਦੀ ਥਾਂ ਤੇ ਆ, ਪਰ ਉਸ ਮੁਲਕ ਦੇ ਹਕੂਮਤੀ ਨਿਜ਼ਾਮ ਨੇ ਸਾਡੇ ਵਿਸ਼ਵਾਸਾਂ ਦਾ, ਸਾਡੇ ਭਰੋਸੇ ਦਾ,
ਸਾਡੀ ਮਰਿਆਦਾ ਦਾ, ਸਿੱਖਾਂ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਦਾ ਕਿਵੇਂ ਖਿਆਲ ਰੱਖਣਾ ਸ਼ੁਰੂ ਕੀਤਾ ਹੋਇਆ। ਇਵੇਂ ਹੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਸੱਜਣ ਪਿਆਰੇ ਗੱਲਬਾਤ ਜਦੋਂ ਕਰਦੇ ਆ, ਉਹ ਕਹਿੰਦੇ ਆ ਕਿ ਬਹੁਤ ਸਾਰੇ ਕੈਨੇਡਾ ਦੇ ਸ਼ਹਿਰਾਂ 'ਚ ਜਾ ਕੇ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਦੇ ਕਿਸੇ ਸ਼ਹਿਰ 'ਚ ਫਿਰਦੇ ਹੋਈਏ। ਉਦੋਂ ਮੇਰੇ ਦਿਮਾਗ 'ਚ ਗੱਲ ਇਹ ਆ ਰਹੀ ਹੁੰਦੀ ਆ ਕਿ ਜਦੋਂ ਤੁਸੀਂ ਗਏ ਸੀ ਉਦੋਂ ਪੰਜਾਬ ਪਤਾ ਨਹੀਂ ਕਿਹੋ ਜਿਹਾ ਹੋਣਾ। ਅੱਜ ਤਾਂ ਲੁਧਿਆਣੇ ਦੇ ਵਿੱਚ ਇਉਂ ਲੱਗਦਾ ਵਾ ਜਿਵੇਂ ਅਸੀਂ ਯੂਪੀ ਬਿਹਾਰ ਦੇ ਕਿਸੇ ਸ਼ਹਿਰ 'ਚ ਫਿਰਦੇ ਹੋਈਏ। ਤੇ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੂੰ ਭਜਾ ਦੇਣ ਦੀ ਤੇ ਦੂਜਿਆਂ ਸੂਬਿਆਂ ਦੇ ਲੋਕਾਂ ਨੂੰ ਇੱਥੇ ਵਸਾ ਦੇਣ ਦੀ ਜਿਹੜੀ ਨੀਤ ਆ, ਜਿਹੜੀ ਚਾਲ ਆ, ਉਹਨੂੰ ਸਮਝਣ ਦੀ ਬੜੀ ਲੋੜ ਹੈ। ਅਸੀਂ ਜਦੋਂ ਕਹਿੰਦੇ ਆ ਕਿ ਅਸੀਂ ਪੈਸੇ ਖਰਚ ਕੇ, ਜ਼ਮੀਨਾਂ ਗਹਿਣੇ ਰੱਖ ਕੇ, ਬੜੀ ਔਖ ਕੱਟ ਕੇ ਬਾਹਰਲੇ ਮੁਲਕਾਂ ਨੂੰ ਜਾਂਦੇ ਆ, ਅਸੀਂ ਆਈਲੈਟਸ ਕਰਦੇ ਆ, ਅਸੀਂ ਏਜੰਟਾਂ ਨੂੰ 2 ਨੰਬਰ 'ਚ 1 ਨੰਬਰ 'ਚ ਹਰ ਤਰੀਕੇ ਨਾਲ ਪੈਸੇ ਖਰਚ ਕੇ ਇੱਥੋਂ ਭੱਜ ਜਾਣਾ ਚਾਹੁੰਦੇ ਆ, ਤਾਂ ਦੁਨੀਆ ਨੂੰ ਇਹਦਾ ਇੱਕ ਰੂਪ ਦਿਖਦਾ ਕਿ ਆਪਦੀ ਮਰਜ਼ੀ ਨਾਲ ਜਾ ਰਹੇ ਨੇ। ਅਸਲ ਵਿੱਚ ਮਾਹੌਲ ਬਣਾਇਆ ਜਾ ਰਿਹਾ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਧਰਤੀ ਉੱਤੇ ਪਤਾ ਨਹੀਂ ਕਿਹੜੇ ਵੇਲੇ ਸਾਨੂੰ ਕੀ ਕਹਿ ਕੇ ਕਿਵੇਂ ਜਲੀਲ ਕੀਤਾ ਜਾਏਗਾ। ਤੇ ਦੂਜੇ ਪਾਸੇ ਉਹ ਮੁਲਕ ਜਿੱਥੇ ਨੂੰ ਅਸੀਂ ਭੱਜ ਕੇ ਜਾਂਦੇ ਆ, ਉੱਥੇ ਸਾਡੀ ਸੋਸ਼ਲ ਸਿਕਿਉਰਿਟੀ, ਸਾਡੇ ਧਾਰਮਿਕ ਵਿਸ਼ਵਾਸਾਂ ਦੀ ਜਿਹੜੀ ਕਦਰ ਵਾ, ਜਾਂ ਸਾਨੂੰ ਦੁਖੀ ਨਹੀਂ ਕੀਤਾ ਜਾਂਦਾ। ਠੀਕ ਆ, ਕਈ ਵਾਰ ਇਹੋ ਜਿਹੀਆਂ ਗੱਲਾਂ ਉੱਥੋਂ ਦੇ ਸਿਸਟਮ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਨਹੀਂ ਸਮਝ ਹੋਏਗੀ, ਕੋਈ ਗੜਬੜ ਹੋ ਜਾਂਦੀ ਹੋਏਗੀ, ਪਰ ਜਦੋਂ ਅਸੀਂ ਉਹਨਾਂ ਨੂੰ ਸਮਝਾ ਲਈਏ ਕਿ ਇਹ ਚੀਜ਼ ਸਾਡੇ ਧਰਮ ਦਾ ਇਸ ਤਰੀਕੇ ਨਾਲ ਸਾਡਾ ਇਹ ਵਿਸ਼ਵਾਸ ਆ ਜਾਂ ਸਾਡੀ ਮਰਿਆਦਾ, ਫਿਰ ਉਹਦੀ ਕਦਰ ਕਰਦੇ। ਇੱਥੇ ਤਾਂ ਇਹਨਾਂ ਨੂੰ ਸਾਰਾ ਕੁਝ ਪਤਾ, ਪਰ ਇੱਥੇ ਸਾਨੂੰ ਜਲੀਲ ਕਰਨ ਦੇ ਨਿੱਤ ਨਵੇਂ ਮੌਕੇ ਅਗਲੇ ਲੱਭ ਲੈਂਦੇ ਆ। ਜਿਵੇਂ ਅੱਜ ਇੱਕ ਖਬਰ ਇੱਥੇ ਚੱਲ ਰਹੀ ਆ ਬਈ ਸੁਪਰੀਮ ਕੋਰਟ ਨੇ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ, ਜਿਹੜੇ ਮੁਲਕ ਦੇ ਅੰਦਰ ਅੰਦਰ ਜਹਾਜ਼ ਚੱਲਦੇ ਆ, ਵੀ ਉਹਦੇ 'ਚ ਜਿਹੜੀ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਗਿਆ, ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਆ ਸੁਪਰੀਮ ਕੋਰਟ ਦੇ ਵਿੱਚ ਵੀ ਸਿੱਖਾਂ ਦੀਆਂ ਜਿਹੜੀਆਂ ਇਹ ਸ੍ਰੀ ਸਾਹਿਬਾਂ ਨੇ, ਕਿਰਪਾਨਾਂ ਨੇ, ਇਹਨਾਂ ਨੂੰ ਇਜਾਜ਼ਤ ਜਿਹੜੀ ਆ ਪਹਿਨਣ ਦੀ ਨਾ ਦਿੱਤੀ ਜਾਵੇ। ਇਹਦੇ ਨਾਲ ਪਤਾ ਨਹੀਂ ਕੀ ਹੋ ਜਾਣਾ। ਖਬਰ ਇੱਥੇ ਇਹ ਚੱਲ ਰਹੀ ਆ ਕਿ ਸੁਪਰੀਮ ਕੋਰਟ ਨੇ ਘਰੇਲੂ ਉਡਾਣਾਂ ਵਿੱਚ ਸਿੱਖਾਂ ਨੂੰ ਗਾਤਰੇ ਸਣੇ ਯਾਤਰਾ ਕਰਨ ਦੀ ਇਜਾਜ਼ਤ ਦੇਣ ਦੇ ਖਿਲਾਫ ਪਟੀਸ਼ਨ ਸੁਣਨ ਤੋਂ ਇਨਕਾਰ ਕਰਤਾ। ਹੁਣ ਇਹ ਜਿਹੜੀ ਅੱਜ ਇਹ ਖਬਰ ਵਾ, ਇਹਦਾ ਬੜਾ ਲੰਬਾ ਚੌੜਾ ਕਿੱਸਾ ਆ ਕਿ ਆਖਰ ਇਸ ਮੁਲਕ ਦੇ ਲੋਕਾਂ ਨੂੰ ਸਾਡੀ ਕਿਰਪਾਨ, ਸਾਡਾ ਦਾੜਾ, ਸਾਡੇ ਕਕਾਰ ਚੁੱਭਦੇ ਆ, ਤੇ ਉਹ ਕੋਈ ਕਾਨੂੰਨ ਦੀ ਫਿਰ ਰਾਹ ਲੱਭਦੇ ਆ ਕਿ ਕਿਵੇਂ ਇਹਨਾਂ ਦੀਆਂ ਲਹਾਈਏ। ਤੇ ਜਦੋਂ ਇਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਦੋਂ ਫਿਰ ਜਦੋਂ ਅਮਰੀਕਾ, ਕੈਨੇਡਾ ਜਾਂ ਹੋਰਨਾਂ ਮੁਲਕਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਉੱਥੇ ਸਾਡੇ ਭਰੋਸਿਆਂ ਦਾ, ਸਾਡੇ ਵਿਸ਼ਵਾਸਾਂ ਦਾ, ਸਾਡੇ ਕਕਾਰਾਂ ਦਾ ਸਤਿਕਾਰ ਕੀਤਾ ਜਾਂਦਾ, ਉਦੋਂ ਸਾਨੂੰ ਜਿਹੜੀ ਗੁਲਾਮੀ ਆ, ਗੁਲਾਮੀ ਦਾ ਜਿਹੜਾ ਅਹਿਸਾਸ ਆ, ਉਹ ਹੋਰ ਵੀ ਜ਼ਿਆਦਾ ਦੁਖੀ ਕਰਦਾ ਕਿ ਕਾਸ਼ 1947 ਮੌਕੇ ਸਾਡਾ ਮੁਲਕ ਬਣ ਜਾਂਦਾ। ਕਾਸ਼ 1947 ਮੌਕੇ ਇਹੋ ਜਿਹੇ ਹਾਲਾਤ ਬਣ ਜਾਂਦੇ। ਅੱਜ ਜਿਹੜੀ ਮਾਨਦਾਲ ਜਾਂ ਮਾਨ ਸਾਹਿਬ ਗੱਲ ਕਹਿੰਦੇ ਆ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿਚਾਲੇ ਇੱਕ ਬਫਰ ਸਟੇਟ ਹੋਣੀ ਚਾਹੀਦੀ ਆ, ਜਿਹੜਾ ਸਿੱਖਾਂ ਦਾ ਰਾਜ ਭਾਗ ਹੋਵੇ। ਜੇ ਹਿੰਦੂ ਡੋਮੀਨੈਂਟ ਭਾਰਤ ਬਣ ਸਕਦਾ ਹੈ, ਮੁਸਲਮਾਨਾਂ ਦੀ ਡੋਮੀਨੈਂਸੀ ਵਾਲਾ ਪਾਕਿਸਤਾਨ ਬਣ ਸਕਦਾ, ਤਾਂ ਸਿੱਖਾਂ ਲਈ ਵੀ ਇੱਥੇ ਸਿੱਖਾਂ ਨੇ 1947 ਮੌਕੇ ਜੋ ਕੁਝ ਹਾਸਲ ਕਰਨਾ ਸੀ, ਉਹ 1849 ਦੇ ਵਿੱਚ ਗਵਾਇਆ ਸੀ। ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡਾ ਰਾਜ ਭਾਗ ਸੀਗਾ, ਉਹ ਰਾਜ ਭਾਗ ਦਾ ਕੁਝ ਹਿੱਸਾ ਹੀ ਸਾਨੂੰ ਮਿਲ ਜਾਂਦਾ। ਜਿਹੜਾ ਅੱਜ ਵਾਲਾ ਪੰਜਾਬ ਆ, ਜੀ ਕਿਤੇ ਇਹੀ ਮਿਲ ਜਾਂਦਾ, ਹਾਲਾਂਕਿ ਉਦੋਂ ਤਾਂ ਸਾਰਾ ਹਰਿਆਣਾ ਤੇ ਹਿਮਾਚਲ ਤੇ ਹੋਰ ਬਹੁਤ ਸਾਰੇ ਜਿਹੜੇ ਨੇ ਥਾਂ ਧਰਤੀ ਦਾ ਹਿੱਸਾ, ਉਹ ਇਸ ਮੌਕੇ ਪੰਜਾਬ ਦਾ ਹਿੱਸਾ ਸੀ। ਪਰ ਅਸੀਂ ਉਸ ਮੌਕੇ ਕੁਦਰਤ ਨੇ ਸਾਨੂੰ ਜਿਹੋ ਜਿਹੇ ਹਾਲਾਤ ਵਿੱਚ ਲਿਆ ਕੇ ਸੁੱਟਿਆ। ਅੱਜ 70 ਸਾਲ ਜਿਹੜੇ 75 ਸਾਲ ਬੀਤੇ ਆ, ਉਹਦੇ ਵਿੱਚ ਹਰ ਪਲ ਇਹੀ ਅਰਦਾਸ ਕਿ ਸੱਚੇ ਪਾਤਸ਼ਾਹ ਕਦੇ ਸਾਡੇ ਵੀ ਝੰਡੇ ਝੂਲਣ, ਕਦੇ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡਾ ਝੰਡਾ ਵੀ ਹੋਵੇ। ਸਾਡੇ ਝੰਡੇ ਦੀ ਜਦੋਂ ਗੱਲ ਆਉਂਦੀ ਆ, ਉਦੋਂ ਇੱਕ ਪਾਸੇ ਇਸ ਗੱਲ ਦੀ ਤਸੱਲੀ ਆ
खुशी है कि हुण जदों इंडिया ने, मोदी सरकार ने ਇਹ ਗੱਲ ਆਖੀ ਆ ਕਿ ਹਰੇਕ ਘਰ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣਾ ਹੈ, ਤੇ ਸਾਡੀ ਕੌਮ ਨੇ ਫੈਸਲਾ ਕਰ ਲਿਆ ਕਿ ਨਹੀਂ, ਅਸੀਂ ਤਾਂ ਆਪਦੇ ਖਾਲਸੇ ਹੀ ਪਰਚਮ ਝੁਲਾਵਾਂਗੇ। ਪਰ ਇਸੇ ਮੌਕੇ ਇੱਕ ਪੋਸਟਰ, ਇੱਕ ਇਸ਼ਤਿਹਾਰ ਜਿਹੜਾ ਉਹ ਘੁੰਮ ਰਿਹਾ, ਜਿਹਦੇ ਵਿੱਚ ਮਨਜਿੰਦਰ ਸਿੰਘ ਸਰਸਾ ਮੋਟਰਸਾਈਕਲ ਦੇ ਉੱਤੇ ਤਿਰੰਗਾ ਲਾ ਕੇ, ਬਾਕੀ ਹੋਰ 40-50 ਉਹਦੇ ਨਾਲ ਨੌਜਵਾਨ ਨੇ ਪੱਗਾਂ ਦਾੜੇ ਵਾਲੇ, ਉਹਨਾਂ ਸਾਰਿਆਂ ਨੇ ਮੋਟਰਸਾਈਕਲਾਂ ਦੇ ਉੱਤੇ ਤਿਰੰਗੇ ਲਾਏ ਹੋਏ ਨੇ। ਤੇ ਉਸ ਇਸ਼ਤਿਹਾਰ ਦੇ ਉੱਤੇ ਲਿਖਿਆ ਵੀ ਤਾਲਕ ਟੋਰਾ ਸਟੇਡੀਅਮ ਆ ਜਿਹੜਾ ਦਿੱਲੀ ਦਾ, ਉਥੋਂ ਇੰਡੀਆ ਗੇਟ ਤੱਕ 6 ਅਗਸਤ ਨੂੰ ਤਿਰੰਗਾ ਯਾਤਰਾ ਜਿਹੜੀ ਆ ਉਹ ਇਹਨਾਂ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਤਿਰੰਗੇ ਲਾ ਕੇ ਕਰਨੀ ਆ, ਜਿਨ੍ਹਾਂ ਦੇ ਪੱਗਾਂ ਦਾੜੇ ਨੇ। ਹੁਣ ਇਹ ਸਾਡੀ ਕੌਮ ਤਾਂ ਇਸ ਤਿਰੰਗੇ ਦੇ ਵਿੱਚ ਆਪਦੀ ਕੌਮ ਦਾ ਖੂਨ ਦੇਖ ਰਹੀ ਹੈ। ਇਹ ਤਿਰੰਗਾ ਸਾਡੇ ਹੱਕਾਂ ਨੂੰ ਮਾਰਨ ਵਾਲਾ, ਇਹ ਤਿਰੰਗਾ ਸਾਡੀ ਧਰਮ ਦੀ, ਸਾਡੀ ਕੌਮ ਦੀ ਬੇਪੱਤੀ ਕਰਨ ਵਾਲਾ, ਇਹ ਉਹੀ ਤਿਰੰਗਾ ਜਿਹੜਾ 1984 ਨੂੰ ਉਹਨਾਂ ਟੈਂਕਾਂ ਤੇ ਝੂਲਦਾ ਸੀ ਜਿਨ੍ਹਾਂ ਨੇ ਸਾਡੇ ਜਾਨੋਂ ਪਿਆਰੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ 'ਚ ਬੰਬਾਰਮੈਂਟ ਕੀਤੀ ਸੀ। ਇਹ ਉਹੀ ਤਿਰੰਗਾ ਜਿਸ ਤਿਰੰਗੇ ਦੀ ਛਤਰ ਛਾਇਆ ਹੇਠ ਨਵੰਬਰ 1984 ਨੂੰ ਇੱਕ ਹਫ਼ਤਾ ਸਾਡੀ ਕੌਮ ਦਾ ਕਤਲੇਆਮ ਹੋਇਆ, ਨਸਲਕੁਸ਼ੀ ਹੋਈ। ਇਹ ਉਹੀ ਤਿਰੰਗਾ ਜਿਹੜਾ ਲੋਕਾਂ ਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜੋ ਮਰਜ਼ੀ ਕਰੋ, ਅਸੀਂ ਤੁਹਾਨੂੰ ਸਰਪ੍ਰਸਤੀ ਦੇਵਾਂਗੇ। ਇਹ ਉਹੀ ਤਿਰੰਗਾ ਜਿਹਨੇ 26 ਜਨਵਰੀ 1985 ਨੂੰ ਉਹਨਾਂ ਸਾਰੇ ਬੁੱਚੜ ਪੁਲਸੀਆਂ ਜਾਂ ਅਧਿਕਾਰੀਆਂ ਨੂੰ, ਫੌਜਦਿਆਂ ਨੂੰ ਬੜੇ ਇਨਾਮ ਦਿੱਤੇ ਸੀ ਬਈ ਤੁਸੀਂ ਵਧੀਆ ਕੀਤਾ ਜਿਹੜਾ ਜੂਨ 1984 ਨੂੰ ਸਿੱਖਾਂ ਦੇ ਗੁਰਧਾਮਾਂ ਦੇ ਉੱਤੇ ਅਟੈਕ ਕਰਕੇ ਆਏ। ਇਹ ਉਹ ਤਿਰੰਗਾ ਜਿਹੜਾ ਸਾਡੇ ਧਰਮ ਦਾ, ਸਾਡੀ ਕੌਮ ਦਾ ਦੁਸ਼ਮਣ ਹੈ। ਤੇ ਇਸ ਤਿਰੰਗੇ ਦੀ ਜਿਹੜੀ ਹਮੇਸ਼ਾ ਸ਼ਕਲ ਦੇਖਣ ਸਾਰ ਸਾਡੇ ਅੰਦਰ ਇਹ ਭਾਵ ਜਾਗਣਾ ਚਾਹੀਦਾ ਕਿ ਅਸੀਂ ਆਪਦੇ ਖਾਲਸਾਈ ਪਰਚਮ ਜਿਹੜੇ ਆ ਇਸ ਝੰਡੇ ਦੀ ਥਾਂ ਝੁਲਾਉਣੇ ਆ, ਇਸ ਤਿਰੰਗੇ ਦੀ ਥਾਂ ਝੁਲਾਉਣੇ। ਸਾਨੂੰ ਆਪਦੇ ਉੱਤੇ ਹੋਏ ਜ਼ੁਲਮਾਂ ਦਾ, ਸਾਡੀ ਕੌਮ ਉੱਤੇ ਹੋਏ ਅਤਿਆਚਾਰਾਂ ਦਾ ਜਵਾਬ ਇਸ ਗੱਲ ਵਿੱਚ ਆ ਕਿ ਅਸੀਂ ਆਪਦਾ ਖਾਲਸਾ ਰਾਜ ਬਣਾਵਾਂਗੇ, ਖਾਲਿਸਤਾਨ ਸਿਰਜਾਂਗੇ। ਪਰ ਸਾਡੇ ਆ ਆਗੂ ਨੇਗੇ ਮਨਜਿੰਦਰ ਸਿੰਘ ਸਰਸੇ ਹੋਣੇ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਾਂ ਇਉਂ ਕਹੀਏ ਕਿ ਹੋਰ ਵੀ ਬੜੇ ਨੇ ਜਿਹੜੇ ਕੋਈ ਸ਼੍ਰੋਮਣੀ ਕਮੇਟੀ ਦੇ, ਕੋਈ ਸ਼੍ਰੋਮਣੀ ਅਕਾਲੀ ਦਲ ਦੇ, ਕੋਈ ਤਾਕਤਾਂ ਦੇ ਜਥੇਦਾਰ, ਇਹ ਕਹਿੰਦੇ ਆ ਜੀ ਸਿੱਖ ਆਗੂ ਆ, ਤੇ ਇਹਨਾਂ ਨੂੰ ਚਾਅ ਚੜਿਆ ਪਿਆ ਵੀ ਅਸੀਂ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਤਿਰੰਗੇ ਦੇ ਨਾਲ ਯਾਤਰਾ ਕਰਨੀ ਹੈ। ਜੇ ਤੁਸੀਂ ਸੋਚੋ ਤੇ ਜਿਹੜੀ ਕੌਮ ਦੀ ਲੀਡਰਸ਼ਿਪ ਇਹੋ ਜਿਹੀ ਆ, ਉਹ ਕੌਮ ਦਾ ਕੀ ਬਣੂਗਾ? ਜਿਹੜੀ ਕੌਮ ਆਪਦੇ ਦੁਸ਼ਮਣ ਨੂੰ ਜੱਫੀਆਂ ਕਰੇ ਪਾਵੇ, ਉਹ ਕੌਮ ਦਾ ਕੋਈ ਬਚਾਅ ਹੋ ਸਕਦਾ? ਉਹ ਕੌਮ ਦੀ ਲੀਡਰਸ਼ਿਪ ਤੇ ਉਹ ਕੌਮ ਦੇ ਲੋਕ ਕਿੱਥੇ, ਕਿਹੜੇ ਥਾਂ, ਕਿਵੇਂ ਸੋਚਦੇ ਆ ਕਿ ਸਾਡਾ ਬਚਾਅ ਹੋ? ਇੱਕ ਚੀਜ਼ ਸਾਡੇ ਅੰਦਰ ਹੋਰ ਆ, ਉਹ ਹੈਗੀ ਆ ਜੀ ਬਿਊਰੋਕ੍ਰੇਸੀ, ਅਫਸਰਸ਼ਾਹੀ। ਸਾਡੇ ਘਰਾਂ 'ਚ, ਸਾਡੇ ਆਲੇ ਦੁਆਲੇ 'ਚ ਬੜੀ ਗੱਲ ਚੱਲਦੀ ਆ, ਅੱਜ ਕੱਲ੍ਹ ਕੁਛ ਜ਼ਿਆਦਾ ਹੀ ਚੱਲਦੀ ਆ। ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ, ਜਾਂ ਉਹਨਾਂ ਨੇ ਪਿਛਲੇ ਦਿਨੀ ਫੇਰ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਜਾਂ ਇੱਥੇ ਹੋਰ ਜਿਹੜੇ ਕੰਮਕਾਰ ਚੱਲਦੇ ਆ, ਮੈਨੂੰ ਸਿੱਖ ਨਹੀਂ ਦਿਖਦੇ। ਜਦੋਂ ਇਹ ਗੱਲਾਂ ਆਈਆਂ ਤਾਂ ਮੈਨੂੰ ਨਾਲ ਦੀ ਨਾਲ ਇਹ ਚੇਤੇ ਆਇਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਇਹ ਗੱਲਾਂ ਚਰਚਾ ਕਰਦੇ ਆ ਕਿ ਪੰਜਾਬ ਦੇ ਜਿੰਨੇ ਵੱਡੇ ਅਹੁਦੇ ਨੇ, ਡੀਜੀਪੀ, ਮੁੱਖ ਸਕੱਤਰ ਜਾਂ ਹੋਰ ਇਹੋ ਜਿਹੇ ਅਹੁਦੇ, ਉਹਨਾਂ ਸਾਰਿਆਂ ਉੱਤੇ ਗੈਰ ਸਿੱਖ ਲਾਏ ਹੋਏ ਨੇ। ਤਾਂ ਮੈਨੂੰ ਇਉਂ ਲੱਗਿਆ ਕਿ ਜਿਵੇਂ ਅਸੀਂ ਕਹਿ ਰਹੇ ਹੋਈਏ ਕਿ ਸਾਨੂੰ ਕੁੱਟਣ ਲਈ, ਸਾਡੇ ਛਿੱਤਰ ਫੇਰਨ ਲਈ ਸਿੱਖਾਂ ਨੂੰ ਲਾਇਆ ਜਾਵੇ। ਭਾਈ ਜੇ ਕੋਟੀ ਖਾਣੀ ਆ ਤਾਂ ਉਹਨਾਂ ਤੋਂ ਖਾ ਲਓ, ਜੇ ਛਿੱਤਰ ਹੀ ਖਾਣੇ ਆ ਉਹਨਾਂ ਤੋਂ ਖਾ ਲਓ। ਤੇ ਹੁਣ ਜਦੋਂ ਆਈਲੈਟਸ ਕਰ ਕਰਕੇ ਲੋਕ ਬਾਹਰ ਜਾ ਰਹੇ ਨੇ, ਲੋਕ ਪੰਜਾਬ ਦੀ ਜਵਾਨੀ, ਸਾਡੀ ਕੌਮ ਦੀ ਉਹਨਾਂ ਮੁਲਕਾਂ 'ਚ ਜਾ ਕੇ ਬੜਾ ਕਾਮਯਾਬ ਹੋ ਰਹੀ ਆ,
ਪਰ ਉੱਥੇ ਜਾ ਕੇ ਜੇਕਰ ਤਾਂ ਜਿਵੇਂ ਇਸ ਸਦੀ ਦੇ ਪਿਛਲੀ ਦੇ ਸ਼ੁਰੂ ਵਿੱਚ ਇਹਨਾਂ ਸਾਲਾਂ 'ਚ, ਅੱਜ ਤੋਂ 100 ਸਾਲ ਪਹਿਲਾਂ, ਜਦੋਂ ਸਾਡੇ ਪੰਜਾਬ ਦੇ ਜਾਂ ਪੰਥ ਦੇ ਵਿੱਚੋਂ ਸਿੱਖ ਬਾਹਰਲੇ ਮੁਲਕਾਂ 'ਚ ਕਮਾਈਆਂ ਕਰਨ ਗਏ, ਤਾਂ ਉੱਥੇ ਉਹਨਾਂ ਦੇ ਅੰਦਰ 4 ਨੋਟ ਕਮਾਉਣ ਦੇ ਨਾਲ ਹੀ ਇਹ ਗੱਲ ਦਾ ਆਇਆ ਕਿ ਸਾਨੂੰ ਸਾਡਾ ਮੁਲਕ ਆਜ਼ਾਦ ਕਰਾਉਣਾ ਚਾਹੀਦਾ। ਗਦਰ ਪਾਰਟੀ ਦਾ ਸਾਰਾ ਜਿਹੜਾ ਮੁੱਖ ਧੁਰਾ ਉਹ ਇਸੇ ਗੱਲ 'ਚ ਪਿਆ ਕਿ ਬਗਾਨੀਆਂ ਧਰਤੀਆਂ ਦੇ ਉੱਤੇ ਜਲੀਲ ਹੋਣ ਨਾਲੋਂ ਚਲੋ ਆਪਦਾ ਮੁਲਕ ਆਜ਼ਾਦ ਕਰਾਈਏ। ਇਹ ਜਿਹੜੀ ਗੱਲ ਸੀ, ਮੈਨੂੰ ਇੱਥੇ ਇੱਕ ਕਿਤਾਬ ਮੇਰੇ ਪਿੰਡ ਦੇ ਸੱਜਣ ਕਾਮਾਗਾਟਾ ਮਾਰੂ ਤੇ ਉਹਨਾਂ ਨੇ ਲਿਖੀ ਹੈ, ਉਹਨਾਂ ਦੇ ਪਰਿਵਾਰ ਨੇ ਬੜਾ ਝੱਲਿਆ ਸੀ, ਜੂਹਬੰਦੀ ਹੋਈ ਆ ਉਸ ਪਰਿਵਾਰ ਦੇ ਵਡੇਰੇ ਦੀ, ਦਾਦੇ ਦੀ, ਉਹਨਾਂ ਦੀ। ਤਾਂ ਉਹ ਕਹਿਣ ਲੱਗੇ ਵੀ ਆਹ ਕਿਤਾਬ ਦਾ ਹਿੱਸਾ ਤੁਸੀਂ ਜ਼ਰੂਰ ਪੜ੍ਹਿਓ। ਜਦੋਂ ਸਾਡੇ ਅਮਰੀਕਾ ਦੇ ਵਿੱਚ ਸਿੱਖ ਗਏ ਤਾਂ ਲੱਕੜ ਦੀ ਜਿਹੜੀ ਮਿੱਲ ਸੀ ਉੱਥੇ ਕੰਮ ਲੱਭਣ ਗਏ, ਤਾਂ ਉਹ ਗੋਰਾ ਕਹਿੰਦਾ ਬਈ ਮੇਰੇ ਕੋਲੇ ਕੰਮ ਹੈ ਵੀ ਇੱਥੇ ਬਹੁਤ ਆ, ਮੈਨੂੰ ਲੇਬਰ ਚਾਹੀਦੀ ਆ ਤੇ ਬੜੀ ਔਖ ਆ ਬੰਦਿਆਂ ਦੀ, ਪਰ ਮੈਂ ਤੁਹਾਨੂੰ ਨਹੀਂ ਰੱਖਣਾ। ਤੁਸੀਂ ਗੁਲਾਮ ਕੌਮ ਦੇ ਬੰਦੇ ਹੋ, ਮੇਰੇ ਕੋਲੋਂ ਲਓ ਅਸਲਾ, ਜਾਓ ਆਪਦਾ ਮੁਲਕ ਆਜ਼ਾਦ ਕਰਾ ਕੇ ਆਓ, ਮੈਂ ਤੁਹਾਨੂੰ ਬਾਜਾਂ ਗਾਜਾਂ ਨਾਲ ਰੱਖੂ, ਪਰ ਮੈਂ ਆਪਦੀ ਮਿੱਲ ਦੇ ਵਿੱਚ ਗੁਲਾਮ ਮੁਲਕ ਦਾ, ਗੁਲਾਮ ਕੌਮ ਦਾ ਬੰਦਾ ਇੱਥੇ ਲੇਬਰ ਤੇ ਵੀ ਨਹੀਂ ਰੱਖਣਾ। ਇਹ ਜਿਹੜੀ ਅੱਗ ਲਾਈ ਸੀ ਸਾਡੀ ਕੌਮ ਦੀ ਜਵਾਨੀ ਨੂੰ, ਇਹ ਜਿਹੜੀ ਅਕਲ ਦਿੱਤੀ ਸੀ ਸਾਡੀ ਕੌਮ ਦੇ ਲੋਕਾਂ ਨੂੰ, ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਟੁੰਬਿਆ, ਜਿਨ੍ਹਾਂ ਨੇ ਚੇਤਾ ਕਰਾਇਆ ਕਿ ਆਪਦੀ ਧਰਤੀ ਨੂੰ, ਆਪਦੇ ਲੋਕਾਂ ਨੂੰ ਆਜ਼ਾਦ ਕਰਾਓ। ਗਦਰ ਲਹਿਰ ਇਸ ਜਜ਼ਬੇ ਵਾਲੇ ਲੋਕਾਂ ਨੇ ਹੀ ਉਭਾਰੀ ਜਿਨ੍ਹਾਂ ਨੂੰ ਬਗਾਨੀਆਂ ਧਰਤੀਆਂ ਤੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਪਦੇ ਮੁਲਕ, ਆਪਦੀ ਕੌਮ ਦੀ ਆਜ਼ਾਦੀ ਤੋਂ ਬਗੈਰ ਕੋਈ ਗੱਲ ਨਹੀਂ ਬਣਦੀ ਹੁੰਦੀ। ਜਿਹੜੇ ਲੋਕ ਅੱਜ ਜਾ ਰਹੇ ਨੇ ਆਈਲੈਟਸ ਕਰਕੇ, ਅੱਜ ਜਿਹੜੇ ਸਾਡੇ ਬੱਚੇ ਬੱਚੀਆਂ ਬਾਹਰ ਜਾ ਰਹੇ ਨੇ, ਇਹ ਵੀ ਜੇਕਰ ਉੱਥੇ ਜਾ ਕੇ ਇਸ ਤਰੀਕੇ ਦੀ ਭਾਵਨਾ ਇਹਨਾਂ 'ਚ ਪ੍ਰਚੰਡ ਹੋਵੇ ਤਾਂ ਇਹ ਸਾਰਾ ਕੁਝ ਅਸੀਂ ਭੁੱਲ ਜਾਵਾਂਗੇ ਜੋ ਅੱਜ ਸਾਡੇ ਨਾਲ ਬੀਤ ਰਿਹਾ। ਅੱਜ ਕਈ ਜਿਹੜੇ ਲੋਕ ਨੇ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ। ਜਦੋਂ ਮਾਨ ਸਾਹਿਬ ਨੇ ਕਿਹਾ ਕਿ ਜੀ ਇੱਥੇ ਜੱਜ ਨਹੀਂ ਹੈ ਕੋਈ ਸੁਪਰੀਮ ਕੋਰਟ 'ਚ ਸਿੱਖ, ਤਾਂ ਕਈਆਂ ਨੇ ਮਿਹਣਾ ਜਿਹਾ ਮਾਰਿਆ ਕਿ ਇਮਾਨਦਾਰ ਵਾਲਿਆਂ ਨੇ ਥੋੜੀਆਂ ਚਿੱਠੀਆਂ ਦਿੱਤੀਆਂ ਨੇ, ਬਾਹਰਲੇ ਮੁਲਕਾਂ 'ਚ ਲੋਕ ਪੱਕੇ ਕਰਾਤੇ, ਇੱਥੇ ਬਚਿਆ ਕੌਣ ਆ? ਜਿਨ੍ਹਾਂ ਨੇ ਜੱਜ ਲੱਗਣਾ ਸੀ ਉਹ ਤਾਂ ਸਾਰੇ ਆਈਲੈਟਸ ਕਰ ਕਰਕੇ ਬਾਹਰ ਜਾ ਰਹੇ ਆ। ਮਾਨ ਸਾਹਿਬ ਤੁਸੀਂ ਤੁਹਾਡੇ ਵਰਗੇ ਲੋਕ ਉਹਨਾਂ ਨੂੰ ਬਾਹਰ ਭਜਾ ਰਹੇ ਨੇ ਇੱਥੋਂ। ਇਹ ਨਹੀਂ ਆਖਿਆ ਜਾ ਰਿਹਾ ਕਿ ਭਾਈ ਇਸ ਮੁਲਕ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਉਸ ਕਾਰਨ ਦਾ ਅਹਿਸਾਸ ਨਹੀਂ ਕੀਤਾ ਜਾ ਰਿਹਾ ਕਿ ਕਿਵੇਂ ਇੱਥੇ ਲੋਕਾਂ ਨੂੰ ਜਲੀਲ ਕੀਤਾ ਜਾਂਦਾ। ਜਦੋਂ ਹਰ ਥਾਂ ਦੇ ਉੱਤੇ ਹਰ ਪਲ ਇਨਸਿਕਿਉਰਿਟੀ ਦਾ ਅਹਿਸਾਸ ਹੋਵੇ ਤਾਂ ਕਿਹੜਾ ਮਾਪਾ ਚਾਹੇਗਾ ਕਿ ਮੇਰਾ ਪੁੱਤ ਇੱਥੇ ਰਵੇ, ਔਖਾ ਸੌਖਾ ਪੁੱਠਾ ਸਿੱਧਾ ਰਾਹ ਸਿਰਾ ਫੜ ਕੇ ਬਾਹਰ ਜਾਣ ਦੀ ਗੱਲ ਕਰੇ। ਪਰ ਬਗਾਨੀਆਂ ਧਰਤੀਆਂ ਦੇ ਉੱਥੇ ਚਾਹੇ ਜੋ ਮਰਜ਼ੀ ਬਣਾ ਲੈਣ, ਪਰ ਇਹ ਗੱਲ ਤਾਂ ਮਨ ਨੂੰ ਟੁੰਬਦੀ ਹੋਈ ਆ ਨਾ ਕਿ ਕਾਸ਼ ਸਾਡਾ ਆਪਦਾ ਘਰ ਉੱਥੇ ਹੁੰਦਾ ਜਿੱਥੇ ਮੇਰੀ ਕੌਮ ਦਾ ਇਤਿਹਾਸ ਆ, ਜਿੱਥੇ ਚੱਪੇ ਚੱਪੇ ਉੱਤੇ ਸਾਡੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ ਨੇ, ਜਿੱਥੇ ਸਾਡੀ ਕੌਮ ਦੇ ਬਜ਼ੁਰਗਾਂ ਨੇ, ਪੁਰਖਿਆਂ ਨੇ ਉੱਥੇ ਆਪਦਾ ਖੂਨ ਪਸੀਨਾ ਡੋਲਿਆ। ਤਾਂ ਇਹ ਸਾਰੇ ਮਾਹੌਲ ਦੇ ਵਿੱਚ ਜਦੋਂ ਅੱਜ ਇਹ ਖਬਰ ਆਈ ਕਿ ਅਮਰੀਕਾ ਦੇ ਵਿੱਚ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਤਾਂ ਉਹਨਾਂ ਦੀ ਚਿੰਤਾ ਹੋਈ ਆ ਕਿ ਕਿਉਂ ਇਹਨਾਂ ਨਾਲ ਇਸ ਤਰ੍ਹਾਂ ਵਾਪਰਿਆ। ਇੱਥੇ ਸਾਡੇ ਗਾਤਰੇ ਕਿਰਪਾਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਤੇ ਕਹਿੰਦੇ ਆ ਜੀ ਆਈਲੈਟਸਾਂ ਕਰ ਕਰਕੇ ਚਿੱਠੀਆਂ ਲੈ ਲੈ ਕੇ ਬਾਹਰ ਨੂੰ ਭੱਜੀ ਜਾਂਦੇ ਆ। ਭਾਈ ਇੱਥੇ ਜਿਹੜੇ ਸਾਡੇ ਇਸ ਸਿਸਟਮ ਦਾ ਹਿੱਸਾ ਬਣਦੇ ਆ ਲੋਕ, ਉਹਨਾਂ ਨੂੰ ਕਿਸ ਤਰੀਕੇ ਨਾਲ ਆਪਦੀ ਕੌਮ ਦੇ ਖਿਲਾਫ ਭੁਗਤਾਇਆ ਜਾਂਦਾ ਉਹ ਵੀ ਤਾਂ ਸਾਨੂੰ ਚੇਤਾ। 1947 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਬਿਊਰੋਕ੍ਰੇਸੀ 'ਚ ਅਫਸਰਸ਼ਾਹੀ 'ਚ ਲੋਕ ਗਏ ਨੇ ਸਿੱਖਾਂ ਦੇ ਵਿੱਚੋਂ ਜਾਂ ਪੰਜਾਬ ਦੇ ਲੋਕ, ਉਹ ਕਿੰਨਾ ਕੁ ਪੰਥ ਅਤੇ ਪੰਜਾਬ ਦੇ ਕੰਮ ਆ ਸਕੇ ਨੇ। ਇੱਕ IAS ਅਫਸਰ ਨਿਰਪਿੰਦਰ ਰਤਨ ਦੀ ਕਿਤਾਬ ਆਈ ਹੋਈ ਹੈ ਜਿਹਦੇ ਵਿੱਚ ਉਹ 1984 ਦਾ ਸਾਰਾ ਹਾਲ ਹਵਾਲ ਲਿਖਦਾ ਤੇ ਉਹਦੇ ਵਿੱਚ ਇੱਕ ਗੱਲ ਇਹ ਹੈ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ
उस तो बाद विच कुछ अफसरां ने इस गल का बड़ा दिल के उत्ते उन्हां दे रोस सीगा, जिहदे विच सरदार स्वर्ण सिंह बोपा राय, सरदार हरदयाल सिंह, इन्हां ने दाड़े प्रकाश कर ले ते सैकटरीएट दे विच इन्हां नूं देख के होर बहुत सारियां दे सिख दर्द जिहड़ा सी उन्हां दे झलकदा सीगा ते उन्हां ने ये चाहया कि चलो होर नहीं तां आपां जिहड़ी कार सेवा होनी है दरबार साहब जां जिहड़ा दर्शन दिदारे दी खुੱਲ दित्ती है लोकां नूं, आपां छुट्टी लैके जाए आउंदे। तां जदों इन्हां अफसरां ने छुट्टी मंगी तां इन्हां नूं छुट्टी तां की देनी सी, उल्टा आर्डर पास कर दिता बई भारत सरकार किसी भी अफसर नूं, IAS नूं, IPS नूं जिहड़े मर्जी सूबे च भेज सकदी है। दूर दराडे भेजे जाण दे डर तो बहुते अफसर जिहड़े सी ਉਹ ਉੱਥੇ ਕੀ ਦਰਜੀ ਵੱਟ ਗਏ। ਇਹ 15-16 ਜੂਨ ਨੂੰ 1984 ਚ ਫੈਸਲਾ ਹੋਇਆ ਸੀ। ਇਦੋਂ ਪਹਿਲਾਂ ਜੱਜ ਸਾਹਿਬਾਨ ਬਾਰੇ ਫੈਸਲਾ ਹੋਇਆ ਸੀ, ਫਿਰ IAS ਤੇ IPS ਅਫਸਰਸ਼ਾਹੀ ਬਾਰੇ ਇਹ ਫੈਸਲਾ ਹੋ ਗਿਆ ਤੇ ਇਸ ਤਰੀਕੇ ਨਾਲ ਇਹਨਾਂ ਸਿੱਖ ਅਫਸਰਾਂ ਨੂੰ ਲੁਕਵੀਂ ਧਮਕੀ ਦਿੱਤੀ ਗਈ ਵੀ ਜੇਕਰ ਕਿਸੇ ਨੇ ਛੁੱਟੀ ਛੱਟੀ ਮੰਗੀ ਨਾ ਦਰਬਾਰ ਸਾਹਿਬ ਜਾਣ ਦੀ ਜਾਂ ਕੋਈ ਹੋਰ ਇਹੋ ਜਿਹਾ ਹਿਸਾਬ ਕਿਤਾਬ ਦਿਖਾਇਆ, ਫਿਰ ਇਹਨੂੰ ਸਿਵਲ ਨਾਫਰਮਾਨੀ, ਇਹਨੂੰ ਹੁਕਮਾਂ ਦੀ ਵਿਰੋਧਤਾ ਮੰਨਿਆ ਜਾਊਗਾ ਤੇ ਕਾਰਵਾਈ ਹੋਊਗੀ। ਸੋ ਜਿਹੜੇ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਸਿੱਖ ਪਰਿਵਾਰਾਂ ਦੇ ਵੱਡੀਆਂ ਪੋਸਟਾਂ ਤੇ ਬੈਠੇ ਅਫਸਰ ਸੀ, ਉਹਨਾਂ ਤੋਂ ਕੱਖ ਨਹੀਂ ਹੋਇਆ। ਇਹਨਾਂ ਨਾਲੋਂ ਤਾਂ ਵਧੀਆ ਰਹੇ ਉਹ ਫੌਜੀ ਜਿਨ੍ਹਾਂ ਨੇ ਬੈਰਕਾਂ ਛੱਡਤੀਆਂ ਤੇ ਘੱਲੂ ਘਾਰੇ ਤੋਂ ਬਾਅਦ ਜੋ ਸਰਿਆ ਸੋ ਬਣਿਆ ਜੋ ਕੀਤਾ। ਤੇ ਇਹ ਬਹੁਤ ਵੱਡਾ ਇੱਕ ਵਰਤਾਰਾ ਵਾ, ਇੱਕ ਫਨੋਮਨਾ ਆ ਜਿਹਦੇ ਬਾਰੇ ਸਾਨੂੰ ਸਮਝ ਹੋਣੀ ਚਾਹੀਦੀ ਆ ਕਿ ਜਿਹੜਾ ਆਪਾਂ ਆਪਦੇ ਦਿਮਾਗ 'ਚ ਇਹ ਭੂਤਬਾੜੀ ਫਿਰਦੇ ਆ, ਵਹਿਮਬਾੜੀ ਫਿਰਦੇ ਆ ਬਈ ਜੇਕਰ ਸਾਡੇ ਘਰਾਂ ਚੋਂ, ਸਾਡੇ ਕੌਮ ਦੇ ਵਿੱਚੋਂ ਅਫਸਰਸ਼ਾਹੀ ਹੋਵੇਗੀ ਤਾਂ ਸ਼ਾਇਦ ਸਾਡਾ ਪਤਾ ਨਹੀਂ ਕਿੰਨਾ ਕੁ ਫਾਇਦਾ ਕਰ ਦੂਗੀ। 1947 ਤੋਂ ਲੈ ਕੇ ਹੁਣ ਤੱਕ ਕਦੇ ਕੋਈ ਕੰਮ ਆਇਆ? ਜਿਨ੍ਹਾਂ ਗੱਲਾਂ ਕਰਕੇ ਅੱਜ ਪੰਜਾਬ ਲੁੱਟਿਆ ਪੁੱਟਿਆ ਹੋਇਆ ਹੈ, ਪੰਜਾਬ ਦੇ ਰਾਜਨੀਤੀ ਨੂੰ, ਪੰਜਾਬ ਦੇ ਧਾਰਮਿਕ ਪੱਖ ਨੂੰ, ਪੰਜਾਬ ਦੇ ਆਰਥਿਕ ਸੱਭਿਆਚਾਰਕ ਪੱਖ ਨੂੰ, ਸਮਾਜਿਕ ਪੱਖ ਨੂੰ ਜੋ ਖੋਰਾ ਲੱਗਿਆ ਹੋਇਆ, ਉਹ ਨੀਤੀਆਂ, ਉਹ ਸਾਰਾ ਕੁਝ ਜਿਸ ਅਫਸਰਸ਼ਾਹੀ ਨੇ ਰੋਕਣਾ ਸੀ, ਜਿਹਨੇ ਸਟੇਟ ਸਿਸਟਮ ਨੂੰ ਦੱਸਣਾ ਸੀ, ਉਹਨਾਂ ਨੂੰ ਤਾਂ ਆਪਦੇ ਇਨਾਮ ਚਾਹੀਦੇ ਆ, ਤਰੱਕੀਆਂ ਚਾਹੀਦੀਆਂ ਨੇ। ਉਹਨਾਂ ਨੂੰ ਸਾਫ਼ ਪਤਾ ਵੀ ਜੇਕਰ ਅਸੀਂ ਸਿੱਖ ਨਜ਼ਰੀਏ ਤੋਂ ਗੱਲ ਕੀਤੀ ਤਾਂ ਸਾਡੇ ਨਾਲ ਮਾੜਾ ਹੋਊਗਾ। ਉਹਨਾਂ ਨੂੰ ਤਾਂ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਆ ਕਿ ਕਿਤੇ ਸਾਨੂੰ ਸਟੇਟ ਸਿਸਟਮ ਸਿੱਖੀ ਦਾ ਹਮਦਰਦ ਨਾ ਸਮਝ ਲਵੇ। ਅਸੀਂ ਪਤਾ ਨਹੀਂ ਕੀ ਤੋਂ ਆਸ ਰੱਖੀ ਬੈਠੇ ਆ ਵੀ ਇਹ ਸ਼ਾਇਦ ਸਾਡਾ ਭਲਾ ਕਰਨਗੇ। ਮੈਂ ਜਦੋਂ ਇਸ ਸਿੱਖ ਸੰਘਰਸ਼ ਦਾ, ਕੌਮੀ ਦਰਦ ਦਾ ਹਿੱਸਾ ਬਣਿਆ, ਉਦੋਂ ਤੋਂ ਮੈਂ ਇਸੇ ਚੱਕਰ 'ਚ ਹੀ ਆ ਕਿ ਉਹ ਕਿਹੜੇ ਅਫਸਰ ਨੇ ਜਿਹੜੇ ਸਿੱਖ ਪਰਿਵਾਰਾਂ 'ਚ ਹੋਣ ਤੇ ਸਾਡਾ ਪੱਖ ਸੁਚੱਜੇ ਤਰੀਕੇ ਨਾਲ ਪੇਸ਼ ਕਰ ਸਕਦੇ ਹੋਣ। ਬਹੁਤ ਔਖੀ ਇਹ ਗੱਲ ਹੈ ਔਰ ਇਹਨੂੰ ਸੱਚ ਨੂੰ ਮੰਨ ਲੈਣਾ ਚਾਹੀਦਾ ਕਿ ਇਹ ਵਹਿਮ ਆ ਸਾਡਾ। ਜਿਹੜਾ ਵੀ ਕੋਈ ਸਾਡੇ ਪਰਿਵਾਰਾਂ ਦੇ ਵਿੱਚੋਂ IAS IPS ਬਣ ਜਾਵੇ, ਆਮ ਸਧਾਰਨ ਕੁਰਸੀਆ ਵੀ ਹੋਵੇ, ਉਹ ਸਾਡਾ ਕਿੰਨਾ ਕੁ ਭਲਾ ਕਰ ਸਕਦਾ ਇਹ ਤੋਂ ਸਾਨੂੰ, ਕਿਉਂਕਿ ਇੱਥੇ ਨੀਤੀ ਹੈ ਕਿ ਹਰੇਕ ਸਰਕਾਰੀ ਮੁਲਾਜ਼ਮ ਨੂੰ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿਹੜਾ ਏਜੰਡਾ ਹੋਊ ਸਟੇਟ ਦਾ, ਉਹਨੂੰ ਲਾਗੂ ਕਰਨਾ ਪਊ। ਹੁਣ ਕੈਨੇਡਾ ਅਮਰੀਕਾ ਦੇ ਸਟੇਟ ਸਿਸਟਮ ਦਾ ਇਹੋ ਜਿਹਾ ਕੋਈ ਏਜੰਡਾ ਹੀ ਨਹੀਂ, ਤੋ ਆਪੋ ਆਪ ਹੀ ਸਾਡੇ ਲੋਕਾਂ ਨੇ ਭੱਜ ਕੇ ਉੱਥੇ ਨੂੰ ਜਾਣਾ ਜਿੱਥੇ ਉਹਨਾਂ ਨੂੰ ਕਿਸੇ ਨੇ ਉਹਨਾਂ ਦੇ ਰਿਲੀਜਨ ਕਰਕੇ, ਧਰਮ ਕਰਕੇ, ਧਾਰਮਿਕ ਵਿਸ਼ਵਾਸਾਂ ਕਰਕੇ, ਆਪਾਂ ਅੱਗ ਵਾਲੀ ਗੱਲ ਆਪਾਂ ਕਰ ਹੀ ਰਹੇ, ਕਿਸੇ ਨੇ ਜਲੀਲ ਨਹੀਂ ਕਰਨਾ। ਇੱਥੇ ਤਾਂ ਥਾਣੇ 'ਚ ਜਾਣ ਸਾਰੀ ਪਹਿਲੀ ਗੱਲ ਹੁੰਦੀ ਆ, ਨਾ ਇਹਦਾ ਪੱਗੜ, ਕਿਵੇਂ ਇਹਨੇ ਪੱਗੜ ਬੰਨਿਆ। ਜਦੋਂ ਇਹ ਗੱਲ ਸੁਣਦੇ ਆ ਤਾਂ ਉਹ ਕਹਿਣ ਵਾਲੇ ਵੱਲ ਦੇਖੀਦਾ ਤਾਂ ਚੰਗਾ ਭਲਾ ਸਿੱਖਾਂ ਦਾ ਮੁੰਡਾ ਸਿਰ ਤੇ ਪੱਗ ਬੰਨੀ ਹੁੰਦੀ ਆ ਉਹਦੇ ਪੁਲਿਸੀਏ ਦੀ। ਉਹ ਗੈਰ ਸਿੱਖ ਜਾਂ ਹਿੰਦੂ ਅਫਸਰਸ਼ਾਹੀ ਦੇ ਸਾਹਮਣੇ ਆਪਦੇ ਆਪ ਨੂੰ ਇਹ ਜਤਾਉਣ ਲਈ ਕਿ ਮੈਂ ਸਿੱਖੀ ਦੀ ਜਾਂ ਸਿੱਖਾਂ ਦੀ ਕੋਈ ਪਰਵਾਹ ਨਹੀਂ ਕਰਦਾ, ਮੈਂ ਤਾਂ ਧਰਮ ਨਿਰਪੱਖ ਹਾਂ,
ਉਹ ਇਹ ਗੱਲ ਜਚਾਉਣ ਦੇ ਲਈ ਸਾਡੇ ਤੇ ਜ਼ੁਲਮ ਕਰਦਾ। ਤੇ ਜਿੰਨਾ ਆਹ ਕਿਤਾਬਾਂ ਦਾ ਰੌਲਾ ਪਿਆ ਵੀ ਸਾਡੇ ਧਰਮ ਦੇ ਖਿਲਾਫ +2 ਦੀ 12ਵੀਂ ਦੀ ਕਿਤਾਬ ਆ ਜਿਹੜੀ, ਜਿਹਦਾ ਪਿੱਛੇ ਜੇ ਮੋਰਚਾ ਵੀ ਲੱਗਿਆ ਚੰਡੀਗੜ੍ਹ ਦੇ ਵਿੱਚ, ਉਹ ਕਿਤਾਬ 1997 ਤੋਂ ਬਾਅਦ ਵਿੱਚ ਲੱਗੀ ਤੇ ਉਹਦੇ ਖਿਲਾਫ ਅਸੀਂ ਕਿੰਨੀ ਵਾਰ ਰੌਲਾ ਗੋਲਾ ਪਾਉਂਦੇ ਰਹੇ। ਆਖਰ ਆ ਹੁਣ ਮਸਲਾ ਹੱਲ ਹੋਇਆ। ਪਰ ਗੱਲ ਇਹ ਆ, ਉਹ ਕਿਤਾਬ ਲਵਾਉਣ ਵਾਲੇ ਕੌਣ ਸੀ? ਉਹ ਵੀ ਪੰਜਾਬ ਦੇ ਹੀ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਸੀ ਅਫਸਰਸ਼ਾਹੀ। ਤੇ ਸਾਡੀ ਸੁਣਵਾਈ ਕਿਉਂ ਨਹੀਂ ਕੀਤੀ? ਕਿਹਨੇ ਨਹੀਂ ਕੀਤੀ? ਕੱਲੀ ਇਸ ਗੱਲ ਤੇ ਨਹੀਂ, ਹਰ ਗੱਲ ਦੇ ਉੱਤੇ, ਕਿਸੇ ਵੀ ਗੱਲ ਦੇ ਉੱਤੇ ਜਿਹਦੇ ਨਾਲ ਸਿੱਖਾਂ ਦੇ, ਪੰਜਾਬ ਦੇ, ਪੰਥ ਦੇ ਜਿਹੜੇ ਇੰਟਰਸਟ ਨੇ, ਹਿੱਤ ਨੇ, ਉਹ ਜਦੋਂ ਪ੍ਰਭਾਵਿਤ ਹੁੰਦੇ ਆ, ਇਹ ਅਫਸਰਸ਼ਾਹੀ ਉਦੋਂ ਕਿੱਥੇ ਮਰੀ ਹੁੰਦੀ ਹੈ? ਕਿਉਂ ਨਹੀਂ ਦੱਸਦੇ? ਇਹ ਦੱਸਣ ਜੋਗੇ ਹੈ ਹੀ ਨਹੀਂ। ਐਵੇਂ ਆਪਦੇ ਮਨ ਨੂੰ ਆਪਾਂ ਵਹਿਮ ਪਾਇਆ ਹੋਇਆ ਵੀ ਜੇਕਰ ਸਾਡੇ ਘਰਾਂ 'ਚ ਅਫਸਰ ਹੋਣਗੇ ਤੇ ਇਹ ਤਾਂ ਕੁਲਦੀਪ ਸਿੰਘ ਬਰਾੜ ਜਿਹੜਾ 1984 ਦੀ ਫੌਜੀ ਕਾਰਵਾਈ ਦਾ ਇੰਚਾਰਜ ਆ, ਉਹ ਕੌਣ ਆ? ਉਹ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ। KPS ਗਿੱਲ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ। ਜਿੰਨੇ ਵੱਡੇ ਤੋਂ ਵੱਡੇ ਬੁੱਚੜ ਹੋਏ ਨੇ ਖਾੜਕੂਵਾਦ ਦੌਰਾਨ, ਉਹ ਬਹੁਤੇ ਜ਼ਿਆਦਾ ਸਿੱਖਾਂ ਦੇ ਘਰਾਂ 'ਚ ਜੰਮੇ ਸੀ। ਗੋਬਿੰਦ ਰਾਮ ਵਰਗੇ ਜਾਂ ਹੋਰ ਤਾਂ ਗਿਣਤੀ ਦੇ ਨੇ, ਕੋਈ ਗਿੱਲ ਆ, ਕੋਈ ਬਰਾੜ ਆ। ਤੇ ਇਹ ਜਿਹੜੇ ਲੋਕ ਨੇ, ਇਹਨਾਂ ਸਾਰਿਆਂ ਦਾ ਸਾਨੂੰ ਫਾਇਦਾ ਤਾਂ ਕੋਈ ਹੋਇਆ ਨਾ, ਨੁਕਸਾਨ ਹੀ ਹੋਇਆ। ਤਾਂ ਇਸ ਗੱਲ ਦੇ ਮੱਦੇ ਨਜ਼ਰ ਆਪਾਂ ਕਿਉਂ ਨਹੀਂ ਮੰਨ ਲੈਂਦੇ ਕਿ ਜਿਵੇਂ ਸਿੱਖ ਆਗੂ ਕਹਾਉਣ ਵਾਲੇ ਸਾਡੇ ਖਿਲਾਫ ਭੁਗਤਦੇ ਨੇ, ਉਵੇਂ ਹੀ ਸਿੱਖ ਲੀਡਰ ਵਾਂਗੂ ਹੀ ਸਿੱਖ ਅਫਸਰਸ਼ਾਹੀ ਆ ਜਿਹੜੀ, ਉਹ ਵੀ ਸਾਡੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦੀ ਹੈ। ਜਿੰਨਾ ਸਾਡਾ ਘਾਣ 1947 ਤੋਂ ਹੁਣ ਤੱਕ ਸਿੱਖ ਲੀਡਰਸ਼ਿਪ ਦੇ ਸਾਹਮਣੇ ਹੋਇਆ, ਉਹਦੇ ਵਿੱਚ ਉਨਾ ਹੀ ਯੋਗਦਾਨ ਸਿੱਖ ਅਫਸਰਸ਼ਾਹੀ ਦਾ ਵੀ ਹੈ। ਇਹ ਸਾਡੀ ਇੱਥੇ ਜਿਹੜੀ ਦੁਰਗਤੀ ਹੈ, ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ, ਇਹਨਾਂ ਨੂੰ ਆਪਦੀ ਕੌਮ ਪ੍ਰਤੀ ਕੋਈ ਫਰਜ਼ ਚੇਤੇ ਨਹੀਂ ਆਉਂਦੇ, ਤੇ ਫਿਰ ਆਪਾਂ ਕਿੱਥੋਂ ਆਸ ਕਰੀ ਫਿਰਦੇ ਹਾਂ? ਇਹ ਤਾਂ ਉਸ ਤਿਰੰਗੇ ਦੇ ਹੱਕ 'ਚ ਨੇ ਜਿਹੜਾ ਤਿਰੰਗਾ ਸਾਡੇ ਲਹੂ ਨਾਲ ਲਿਬੜਿਆ ਹੋਇਆ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਆਏ ਦਿਨ ਵੱਡੇ ਵੱਡੇ ਸਾਡੇ ਖਿਲਾਫ ਜਾਣ ਵਾਲੇ ਆਰਡਰ ਪਾਸ ਹੁੰਦੇ ਆ, ਉਸ ਮੌਕੇ ਇਹ ਲੋਕ ਕਦੇ ਦੇਖਿਆ ਵੀ ਸੱਚੀ ਤੇ ਸਹੀ ਗੱਲ ਕਰ ਜਾਣ? ਕਦੇ ਇਹਨਾਂ ਲੋਕਾਂ ਨੇ, ਜਿਵੇਂ ਹੁਣ ਆਰਡਰ ਆ ਗਿਆ ਬਈ ਜੀ ਚੰਡੀਗੜ੍ਹ ਆ ਜਿਹੜਾ, ਉਹਦੇ ਵਿੱਚ ਹਰਿਆਣੇ ਦੇ ਲੋਕਾਂ ਲਈ ਰਾਜਧਾਨੀ ਬਣਾ ਕੇ ਦੇਣੀ ਹੈ, ਅਮਿਤ ਸ਼ਾਹ ਨੇ ਕਿਹਾ। ਕੀ ਇੱਥੋਂ ਦੇ ਸਿੱਖ ਅਫਸਰਸ਼ਾਹੀ ਨੇ ਜਾਂ ਸਿੱਖ ਲੀਡਰਾਂ ਨੇ ਅਮਿਤ ਸ਼ਾਹ ਨੂੰ ਇਸ ਗੱਲ ਲਈ ਪਹਿਲਾਂ ਹੀ ਕਿਉਂ ਨਾ ਦਿਮਾਗ 'ਚ ਉਹਦੇ ਪਾਈ ਕਿ ਇਹ ਹੁਕਮ ਕਰਨਾ ਗਲਤ ਵਾ, ਇਹ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਜਲੀਲ ਕਰਨ ਵਾਲਾ ਹੁਕਮ? ਜਾਂ ਜਦੋਂ ਸਰਾਵਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ GST ਲਾਉਣ ਦਾ ਹੁਕਮ ਜਿਹੜਾ ਸੀਗਾ ਉਹ ਪਾਸ ਹੋ ਰਿਹਾ ਸੀ, ਉਹਦੇ ਖਿਲਾਫ ਕੋਈ ਸਿੱਖ ਲੀਡਰ ਜਾਂ ਸਿੱਖ ਅਫਸਰ ਉਹਨੂੰ ਪਾਸ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਰੋਕ ਸਕੇ? ਹੁਣ ਬਾਅਦ ਵਿੱਚ ਇਹ ਗੱਲ ਆ ਗਈ ਕਿ ਜੀ ਚੰਡੀਗੜ੍ਹ ਯੂਨੀਵਰਸਿਟੀ ਕੇਂਦਰ ਨਹੀਂ ਲਏਗਾ, ਜਿਵੇਂ ਕੋਈ ਆਸਾਨ ਕੀਤਾ ਹੋਵੇ। ਹੁਣ ਆ ਗਈ ਗੱਲ ਕਿ ਸਰਾਵਾਂ ਉੱਤੇ GST ਨਹੀਂ ਲਾਈ ਜਾਊਗੀ, ਜਿਵੇਂ ਕੋਈ ਬਹੁਤ ਤੁਹਾਡੇ ਤੇ ਆਸਾਨ ਕਰਤਾ ਹੋਵੇ। ਫਿਰ ਕਹਿੰਦੇ ਜੀ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਘਰੇਲੂ ਉਡਾਣਾਂ ਦੇ ਵਿੱਚ ਗਾਤਰੇ ਸਣੇ ਸਿੱਖਾਂ ਦੇ ਕਿਰਪਾਨ ਦੇ ਨਾਲ ਉਹ ਜਿਹੜੀ ਪਟੀਸ਼ਨ ਆ ਉਹ ਸੁਣਨ ਤੋਂ ਇਨਕਾਰ ਕਰਤਾ, ਜਿਵੇਂ ਕੋਈ ਅਹਿਸਾਨ ਕਰਤਾ ਹੋਵੇ। ਪਹਿਲਾਂ ਭੈੜੀ ਤੋਂ ਭੈੜੀ, ਜਿਵੇਂ ਕੋਈ ਮਹਿਕਮਾ ਬਣਾ ਕੇ ਰੱਖਿਆ ਹੋਵੇ ਵੀ ਭੈੜੀ ਤੋਂ ਭੈੜੀ ਗੱਲ ਲੱਭੋ, ਮਾੜੀ ਤੋਂ ਮਾੜੀ ਗੱਲ ਲੱਭੋ ਜਿਹਦੇ ਨਾਲ ਸਿੱਖਾਂ ਨੂੰ ਸਤਾਇਆ ਜਾ ਸਕੇ। ਹਰੇਕ ਚੜ੍ਹਦੀ ਸਵੇਰ ਸਿੱਖਾਂ ਨੂੰ ਜਲੀਲ ਕਰਨ ਦੇ ਲਈ ਕੋਈ ਮੁੱਦਾ ਚਾਹੀਦਾ ਹੁੰਦਾ। ਜਿਵੇਂ ਕੋਈ ਟੀਮ ਬਣਾ ਕੇ ਰੱਖੀ ਹੋਵੇ ਕਿ ਇਹੋ ਜਿਹੇ ਮੁੱਦੇ ਲੱਭ ਕੇ ਰੱਖਿਆ ਕਰੋ, ਸਵੇਰੇ ਉੱਠਣ ਸਾਰ ਆਪਾਂ ਇਹਨਾਂ ਨੂੰ ਸਤਾਉਣਾ ਹੁੰਦਾ, ਖਪਾਉਣਾ ਹੁੰਦਾ, ਜਲੀਲ ਕਰਨਾ ਹੁੰਦਾ। ਉਹ ਇਸ ਤਰੀਕੇ ਨਾਲ ਇਹ ਜਿਹੜਾ ਸਾਰਾ ਸਾਡੇ ਖਿਲਾਫ ਮਾਹੌਲ ਬਣਦਾ, ਸਾਨੂੰ ਜਲੀਲ ਕੀਤਾ ਜਾਂਦਾ, ਸਾਨੂੰ ਸਤਾਇਆ ਜਾਂਦਾ, ਪਹਿਲਾਂ ਇਉਂ ਲੱਗਣ ਲਾ ਦਿੱਤਾ ਜਾਂਦਾ ਕਿ ਮਾਰੇ ਗਏ, ਲੁੱਟੇ ਗਏ, ਤੇ ਥੋੜੀ ਬਹੁਤੀ ਬਿਆਨਬਾਜ਼ੀ, ਥੋੜਾ ਜਿਹਾ ਹੋ ਹੱਲਾ ਮਚਦਾ, ਫਿਰ ਜਿਵੇਂ ਮਸ਼ਕਰੀਆਂ ਨਹੀਂ ਕਰੀਦੀਆਂ, ਫਿਰ ਕਹਿੰਦੇ ਨਹੀਂ ਕੋਈ GST ਨਹੀਂ ਲਾਉਣੀ, ਕੋਈ ਗੱਲ ਹੀ ਨਹੀਂ, ਆਪਾਂ ਚੰਡੀਗੜ੍ਹ ਜਿਹੜਾ ਉਹ ਯੂਨੀਵਰਸਿਟੀ ਹੈ ਤੁਹਾਨੂੰ ਉਹ ਤੁਹਾਡੇ ਕੋਲ ਹੀ ਰਹੂਗੀ। ਜਿਵੇਂ ਕਿਸੇ ਨਿਆਣੇ ਨੂੰ
ਇਲਤਾਂ ਕਰਨ ਵਾਲਾ ਕੋਈ ਛਾਤਰ ਤੇ ਜਿਹੜਾ ਸੜਿਆ ਬਲਿਆ ਨਿਆਣਾ ਹੁੰਦਾ ਨਾ, ਉਹਨੂੰ ਜਦੋਂ ਕੋਈ ਸ਼ਰੀਫ ਬੱਚੇ ਨੂੰ ਚੜਾਉਂਦਾ, ਕਦੇ ਉਹਨੂੰ ਕੋਈ ਚੀਜ਼ ਫੜਾ ਦਿੰਦਾ, ਕਦੇ ਖੋਹ ਲੈਂਦਾ, ਕਦੇ ਉਹਨੂੰ ਫੇਰ ਦਿੰਦਾ, ਉਹਨੂੰ ਖਪਾਉਂਦਾ। ਉਵੇਂ ਸਾਡੇ ਨਾਲ ਇਹ ਸਟੇਟ ਕਰਦੀ ਆ। ਤੇ ਸਟੇਟ ਅਤੇ ਸਿੱਖਾਂ ਦੇ ਵਿਚਾਲੇ ਆ ਜਿਹੜੀ ਸਿੱਖ ਲੀਡਰਸ਼ਿਪ ਆ, ਜਿਹੜੇ ਸਿੱਖਾਂ ਦੇ ਅਫਸਰ ਨੇ IAS ਤੇ IPS, ਇਹ ਕੀ ਕਰਦੇ ਫਿਰਦੇ? ਜਦੋਂ ਇਹਨਾਂ ਦੇ ਪੱਲੇ ਹੀ ਕੁਝ ਨਹੀਂ, ਜਦੋਂ ਇਹ ਸਿੱਖਾਂ ਅਤੇ ਸਟੇਟ ਦੇ ਵਿਚਾਲੇ ਕੋਈ ਪੁਲ ਬਣਨ ਵਾਲਾ ਜਿਹੜੀ ਭੂਮਿਕਾ ਰੋਲ ਆ ਉਹ ਨਿਭਾਉਣ ਜੋਗੇ ਹੀ ਨਹੀਂ ਹੈਗੇ, ਤਾਂ ਫਿਰ ਇਹ ਲੋਕ ਜਿਹੜੇ ਨੇ ਇਹ ਸਾਨੂੰ ਬੇਵਕੂਫ ਕਿਉਂ ਬਣਾ ਰਹੇ? ਤੇ ਅਸੀਂ ਬੇਵਕੂਫ ਕਿੰਨਾ ਕੁ ਟਾਈਮ ਹੋਰ ਬਣਨਾ? ਕਦੋਂ ਕੁ ਤੱਕ ਅੜਿੱਕੀ ਜਾਣਾ ਇਸ ਅਫਸਰਸ਼ਾਹੀ ਦੇ ਮੂੰਹੋਂ ਕੋਈ ਚੱਜ ਹੱਲ ਦੀ ਗੱਲ? ਕਦੋਂ ਤੱਕ ਅੜਿੱਕੀ ਜਾਣਾ ਕਿ ਇਹ ਜਿਹੜੇ ਆਗੂ ਨੇ ਇਹ ਕਦੇ ਕੋਈ ਸੱਚੀ ਤੇ ਸੱਚੀ ਗੱਲ ਕਰਨਗੇ? ਇਹਨਾਂ ਤੋਂ ਕਿੰਨਾ ਕੁ ਟਾਈਮ ਆਸ ਰੱਖਣੀ? ਇਹਨਾਂ ਦਿਲਾਂ 'ਚ ਤੇਲ ਨਹੀਂ ਹੈਗਾ। ਇਹ ਲੋਕ ਇੰਡੀਅਨ ਸਟੇਟ ਸਿਸਟਮ ਦਾ ਹਿੱਸਾ ਬਣ ਚੁੱਕੇ ਆ। ਇਹਨਾਂ ਨੇ ਸਦਾ ਉਧਰ ਭੁਗਤਣਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਸਿੱਖ ਦੀ ਭਾਵਨਾ ਵਾ ਬਈ ਇਹ ਮੁਲਕ ਜਿਹੜਾ ਸਾਨੂੰ ਹਰ ਵੇਲੇ ਜਲੀਲ ਕਰਦਾ, ਹਰ ਵੇਲੇ ਸਾਨੂੰ ਖਪਾਉਂਦਾ, ਐਤਕੀ ਅਸੀਂ ਦਿਖਾਉਣਾ ਵਾ ਵੀ ਅਸੀਂ ਖਾਲਸਾਈ ਝੰਡੇ ਲਾਉਣੇ। ਚੇਤੇ ਕਰੋ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਾਲਾ ਮੁੱਦਾ ਸੀ, ਸਾਰੇ ਸੰਸਾਰ ਦੇ ਵਿੱਚ ਖਾਲਸਾਈ ਪਰਚਮ ਝੂਲਦਾ ਸੀ ਔਰ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਦੀ ਕੌਮ ਨਾਲ ਕਿਹੋ ਜਿਹਾ ਮਾੜਾ ਧੱਕਾ ਹੋ ਰਿਹਾ, ਫਾਂਸੀ ਦਿੱਤੀ ਜਾ ਰਹੀ ਹੈ। ਤੇ ਉਹ ਚੀਜ਼ ਜਿਹੜੀ ਸੀ ਉਹਨੇ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਕਿ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਅੱਜ ਜੇਕਰ ਸਿੱਖ ਲੀਡਰ ਜਿੰਨੇ ਨੇ, ਚਾਹੇ ਉਹ ਕਾਂਗਰਸ ਵਿੱਚ ਨੇ, ਚਾਹੇ ਉਹ ਭਾਜਪਾ 'ਚ ਨੇ, ਚਾਹੇ ਉਹ ਬਾਦਲ ਦਲ 'ਚ ਨੇ, ਜਾਂ ਉਹ ਕਿਸੇ ਹੋਰ ਨੇ, ਜਾਂ ਅਫਸਰਸ਼ਾਹੀ, ਜੇਕਰ ਕੋਈ ਉਹ ਸਟੇਟ ਸਿਸਟਮ ਨੂੰ ਚੈਲੰਜ ਦੇ ਸਕਦੀ ਆ ਤਾਂ ਇੰਨੀ ਗੱਲ 'ਚ ਹੀ ਦੇ ਸਕਦੀ ਆ ਕਿ ਭਾਈ ਹਰ ਇੱਕ ਬੰਦਾ ਆਪੋ ਆਪਣੀ ਗੱਡੀ ਮੋਟਰ ਉੱਤੇ ਖਾਲਸਾਈ ਪਰਚਮ ਚਲਾਊਗਾ। ਪਰ ਹੈਗੀ ਇਹਨਾਂ 'ਚ ਜ਼ਰੂਰਤ? ਦੇਖ ਲਾਂਗੇ ਕਦੋਂ ਸੁਖਬੀਰ ਸਿੰਘ ਬਾਦਲ ਖਾਲਸਾਈ ਝੰਡਾ ਲਾਉਂਦਾ। ਇਹ ਤਾਂ ਤਿਰੰਗੇ ਲਾ ਸਕਦੇ ਆ, ਜਿਵੇਂ ਆ ਮਨਜਿੰਦਰ ਸਿੰਘ ਸਰਸਾ ਲਾਈ ਫਿਰਦਾ। ਇਹਨਾਂ ਦੇ ਆਪ ਦੇ ਰੌਲਿਆਂ ਵਿੱਚ ਉਲਝ ਕੇ ਕਈ ਵਾਰੀ ਆਪਣੇ ਬੰਦੇ ਸਮਝ ਲੈਂਦੇ ਆ ਫਲਾਨਾ ਚੰਗਾ ਫਲਾਨਾ ਮਾੜਾ। ਉਹ ਕਿਸੇ ਵੇਲੇ ਜਿਵੇਂ ਖਰਾਬ ਘੜੀ ਇੱਕ ਸਹੀ ਟਾਈਮ ਦੇ ਜਾਂਦੀ ਆ, ਉਹੋ ਜਿਹੀ ਗੱਲ ਹੁੰਦੀ ਆ। ਇਹਨਾਂ ਲੋਕਾਂ ਤੋਂ ਕੋਈ ਆਸ ਨਹੀਂ ਹੈ ਤੇ ਇਹ ਆਸ ਆਪਾਂ 1984 ਮੌਕੇ ਪੂਰੀ ਤਰ੍ਹਾਂ ਤੋੜ ਲਈ ਸੀ। ਇਸ ਕਰਕੇ ਆਪਣੇ ਜਦੋਂ ਸਿੱਖਾਂ ਦੇ ਇੰਡੀਆ ਨਾਲ ਜਦੋਂ ਪਹਿਲਾ ਗੋਲਾ ਚੱਲਿਆ ਨਾ ਉਦੋਂ ਦਰਬਾਰ ਸਾਹਿਬ ਤੇ, ਸਿੱਖਾਂ ਦੇ ਰਿਸ਼ਤੇ ਇੰਡੀਆ ਨਾਲੋਂ ਸਦਾ ਲਈ ਟੁੱਟ ਗਏ ਸੀ। ਉਸ ਤੋਂ ਬਾਅਦ ਵਿੱਚ ਇੰਡੀਅਨ ਸਟੇਟ ਸਿਸਟਮ ਨੇ ਇਹਨਾਂ ਲੋਕਾਂ ਨੂੰ ਦੁਬਾਰਾ ਪੈਦਾ ਕੀਤਾ, ਉਭਾਰਿਆ, ਇਹਨਾਂ ਦੀ ਥਾਂ ਬਣਾਈ ਹੈ, ਇਹਨਾਂ ਨੂੰ ਸਾਡੇ 'ਚ ਰੈਲੇਵੈਂਟ ਕੀਤਾ। ਜਿਵੇਂ ਜਿਹੜਾ ਥਾਣਾ ਹੁੰਦਾ ਨਾ, ਲੋਕਲ ਥਾਣਾ ਪਿੰਡ ਦੇ ਵਿੱਚ, ਜਿਹੜਾ ਉਹਦਾ ਟਾਊਟ ਤੇ ਕੈਟ ਬੰਦਾ ਹੁੰਦਾ, ਉਹਦੀ ਉਹ ਪੂਰੀ ਪੁੱਛ ਪੜਤਾਲ ਬਣਾਈ ਰੱਖਦੇ ਆ। ਜਦੋਂ ਵੀ ਕੋਈ ਮਸਲਾ ਬਣੇ, ਜਦੋਂ ਵੀ ਕੋਈ ਉਲਝਣ ਬਣੇ ਤੇ ਲੋਕ ਥਾਣੇ ਜਾਂਦੇ ਆ, ਥਾਣੇਦਾਰ ਕਹਿੰਦਾ ਮੈਂ ਗੱਲ ਹੀ ਨਹੀਂ ਸੁਣਨੀ। ਫਿਰ ਥਾਣੇ ਦਾ ਮੁਨਸ਼ੀ ਜਿਹੜਾ ਉਹ ਪਿੰਡ ਦੇ ਲੰਬੜਦਾਰ ਨੂੰ ਪਰਦੇ ਨਾਲ ਬਿਠਾ ਕੇ ਕਹੂਗਾ ਤੁਸੀਂ ਬਾਹਰਲੀ ਪੱਤੀ ਵਾਲੇ ਮਹਿੰਦਰ ਸਿੰਘ ਨੂੰ ਲੈ ਕੇ ਆਓ, ਉਹਦੀ ਨਹੀਂ ਸਰਦਾਰ ਮੋੜਦਾ। ਤੇ ਮਹਿੰਦਰ ਸਿੰਘ ਜਿਹੜਾ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਉਡੀਕਦਾ ਸੀ, ਚਲੋ ਚੱਲੀਏ। ਉਹ ਕੰਮ ਜਿਹੜਾ ਸਾਰੇ ਪਿੰਡ ਤੋਂ ਨਹੀਂ ਹੋਇਆ, ਕੱਲਾ ਮਹਿੰਦਰ ਸਿੰਘ ਕਰਾ ਕੇ ਲੈ ਜਾਂਦਾ। ਕਿਉਂ ਕਰਾ ਕੇ ਲੈ ਜਾਂਦਾ? ਕਿਉਂਕਿ ਥਾਣੇਦਾਰ ਜਾਂ ਥਾਣਾ ਉਸ ਮਹਿੰਦਰ ਸਿੰਘ ਨੂੰ ਰੈਲੇਵੈਂਟ ਬਣਾਉਣਾ ਚਾਹੁੰਦਾ ਸੀ। ਇਹੋ ਜਿਹਾ ਹੈ ਬਹੁਤ ਸਾਰੇ ਲੋਕ ਸਾਡੀ ਕੌਮ ਦੇ ਵਿੱਚ ਖੜੇ ਕੀਤੇ ਹੋਏ ਨੇ ਕਿ ਜੇਕਰ ਤੁਹਾਨੂੰ ਕੰਮ ਆ ਨਾ ਸਿੱਖੋ, ਤੁਸੀਂ ਇਹਨਾਂ ਬੰਦਿਆਂ ਰਾਹੀਂ ਆਓਗੇ ਤਾਂ ਤੁਹਾਡਾ ਅਸੀਂ ਕੰਮ ਕਰਾਂਗੇ। ਜੇਕਰ ਤੁਸੀਂ ਕੋਈ ਮਤਲਬ ਹੱਲ ਕਰਾਉਣਾ ਤਾਂ ਇਹਨਾਂ ਬੰਦਿਆਂ ਰਾਹੀਂ ਆਓ। ਤੇ ਉਹ ਜਿਹੜਾ ਮੁੱਦਾ ਹੁੰਦਾ, ਜਿਹੜਾ ਉਹ ਮਸਲਾ ਹੁੰਦਾ, ਉਹ ਜਾਣ ਬੁੱਝ ਕੇ ਅਫਸਰਸ਼ਾਹੀ ਪੂਰੀ ਮਿਹਨਤ ਨਾਲ ਉਹ ਮੁੱਦਾ ਲੱਭਦੀ ਹੈ ਵੀ ਆਹ ਜੀ ਗੱਲ ਕਰਿਓ। ਇੱਕ ਵਾਰੀ ਐਲਾਨ ਤਾਂ ਕਰਕੇ ਦੇਖੋ ਕਿ GST ਲਾਉਣੀ ਹੈ। ਪਹਿਲੋਂ ਇਹ ਐਲਾਨ, ਇਹ ਪੰਗਾ ਲੱਭ ਕੇ ਵੀ ਸਿੱਖ ਇਹਦੇ ਨਾਲ ਖਪਣਗੇ, ਇਹ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ ਵਿੱਚ ਇਹ ਜਿਹੜੇ ਰੈਲੇਵੈਂਟ ਬਣਾਉਣੇ ਹੁੰਦੇ ਆ, ਜਿਨ੍ਹਾਂ ਦੀ ਸਿੱਖਾਂ ਦੇ ਵਿੱਚ ਪ੍ਰਤਿਭਾ ਬਣਾਉਣੀ ਹੁੰਦੀ ਆ ਕਿ ਦੇਖਿਆ ਇਹਨਾਂ ਦੀ ਚੱਲਦੀ ਹੈ, ਇਹ ਫਿਰ ਮੈਦਾਨ ਵਿੱਚ ਸਰਗਰਮ ਕੀਤੇ ਜਾਂਦੇ। ਇਹ 2-4 ਦਿਨ ਬਿਆਨਬਾਜ਼ੀ ਕਰਦੇ ਆ, ਫੇਰ ਆ ਜਾਂਦਾ ਨਹੀਂ ਉਹ ਜੀ ਵਾਪਸ ਲੈ ਲਿਆ ਜੀ, ਉਹ ਫਲਾਨੇ ਦੀ ਮੰਨ ਲਈ।
ਇਹ ਨਾ ਤਾਂ ਕਿਸੇ ਦੀ ਮੰਨਣ ਵਾਲੀ ਗੱਲ ਹੁੰਦੀ ਆ ਵੀ ਇਹ ਮੰਨ ਲਈ ਆ, ਨਾ ਇਹ ਕੋਈ ਅਸਲ ਵਿੱਚ ਇਹ ਇੱਕ ਖੇਡਾ ਵਾ ਜਿਹੜਾ ਸਿੱਖਾਂ ਨੂੰ ਗਦੀ ਗੇੜ 'ਚ ਪਾ ਕੇ ਕਿਸੇ ਬੰਦੇ ਨੂੰ, ਕਿਸੇ ਧਿਰ ਨੂੰ ਉਭਾਰਨ ਲਈ, ਰੈਲੇਵੈਂਟ ਬਣਾਉਣ ਲਈ ਕਿ ਤੁਹਾਡੇ ਲੀਡਰ ਤਾਂ ਆ ਨੇ, ਇਹਨਾਂ ਦੀ ਚੱਲਦੀ ਹੈ, ਫਲਾਨਾ ਜਿਹੜਾ ਹੈਗਾ ਉਹਦੀ ਬੜੀ ਪੁੱਛ ਗਿੱਛ ਹੈ ਜੀ। ਉਹ ਜਿਵੇਂ ਪਿੱਛੇ ਜੇ ਬਾਦਲ ਕਿਆਂ ਨੂੰ ਲੱਗਣ ਲੱਗ ਗਿਆ ਸੀ ਜਦੋਂ ਸਿੱਖਾਂ ਨੇ ਪਿੱਟਣਾ ਕਿ ਤੁਸੀਂ ਆਰਐਸਐਸ ਦਾ ਏਜੰਡਾ ਕਿਉਂ ਲਾਗੂ ਕਰਦੇ, ਤੁਸੀਂ ਕਮਲ ਦੇ ਫੁੱਲ ਤੋਂ ਧਾਰਾਂ ਲੈਣੀਆਂ, ਤੁਸੀਂ ਸਾਨੂੰ ਵੀ ਪੰਜਾਬ ਨੂੰ ਵੀ ਮਾਰੋਗੇ ਤੇ ਪੰਥ ਨੂੰ ਵੀ ਮਾਰੋਗੇ। ਉਦੋਂ ਬਾਦਲ ਦਲ ਦੇ ਹਰ ਇੱਕ ਲੀਡਰ ਦੀ ਇੱਕੋ ਹੀ ਟੋਨ ਹੁੰਦੀ ਸੀ, ਇੱਕੋ ਹੀ ਬੋਲੀ ਹੁੰਦੀ ਸੀ। ਸਾਡੀ ਦਿੱਲੀ ਤੱਕ ਅਪਰੋਚ ਆ, ਹੁਣ ਤਾਂ ਸਾਡੀ ਬੀਜੇਪੀ ਦੇ ਨਾਲ ਇੰਨੀ ਸਾਂਝ ਹੋ ਗਈ, ਸਾਡੀ ਚੜ੍ਹਤ ਵਾ ਸਰਕਾਰ ਦੇ ਵਿੱਚ, ਤੇ ਅਗਲਿਆਂ ਨੇ ਰੋਲ ਕੇ ਆਓ ਮਾਰੇ। ਅੱਜ ਕੋਈ ਕੌਮ ਦੇ ਵਿੱਚ, ਸਿੱਖਾਂ ਦੇ ਵਿੱਚ ਬਾਦਲ ਦਲ ਦਾ ਨਾਂ ਲੈ ਕੇ ਰਾਜੀ। ਇਹਨਾਂ ਨੇ ਹਰ ਉਹ ਹਰਕਤ ਦਿੱਲੀ ਦੇ ਹਿਸਾਬ ਨਾਲ ਕੀਤੀ ਤੇ ਪੂਰੀ ਤਰ੍ਹਾਂ ਜਦੋਂ ਸਿੱਖਾਂ 'ਚ ਸਾਖ ਖਤਮ ਹੋ ਗਈ, ਅੱਜ ਆਪ ਕਹਿ ਰਹੇ ਆ, ਥੋੜੇ ਦਿਨ ਹੋਏ ਆ ਬਠਿੰਡੇ ਇਲਾਕੇ ਦੇ ਵਿੱਚ ਪੰਜਾਬ ਦੇ ਬੀਜੇਪੀ ਲੀਡਰਾਂ ਦੀ ਇੱਕ ਉਹਨਾਂ ਨੇ ਜਿਵੇਂ ਕਹਿੰਦੇ ਆ ਵਰਕਸ਼ਾਪ ਲਾਈ ਸੀ, ਉਹਦੇ ਵਿੱਚ ਇਹ ਗੱਲ ਆਖੀ ਕਿ ਅਸੀਂ ਹੁਣ ਕਦੇ ਵੀ ਬਾਦਲ ਦਲ ਨਾਲ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਇਹਨਾਂ ਦੀ ਸਿੱਖਾਂ ਵਿੱਚ ਕੋਈ ਸਾਖ ਹੀ ਨਹੀਂ। ਇਹ ਜਿਹੜੀ ਸਾਖ ਖਤਮ ਕੀਤੀ, ਇਹ ਕਿਵੇਂ, ਕਿਸੇ ਫੂਕ ਚਾ ਕੇ ਖਤਮ ਕੀਤੀ ਬਾਦਲ ਦਲ ਨੇ, ਕਿ ਸਾਡੀ ਤਾਂ ਚੜ੍ਹਤੀ ਬੜੀ ਹੈ। ਜਦੋਂ ਕੋਈ ਸਿੱਖ ਜਥੇਬੰਦੀ, ਜਦੋਂ ਕੋਈ ਸਿੱਖ ਆਗੂ ਉਹਨਾਂ ਨੂੰ ਵੰਗਾਰਦਾ ਸੀ, ਪੰਥ ਤੇ ਪੰਜਾਬ ਦੇ ਪ੍ਰਤੀ ਫਰਜ਼ ਚੇਤੇ ਕਰਾਉਂਦਾ ਸੀ, ਉਦੋਂ ਬਾਦਲ ਦਲ ਵਾਲੇ ਉਹਨੂੰ ਭੂਸਰੇ ਝੋਟੇ ਵਾਂਗੂ ਦੇਖਦੇ ਸੀਗੇ ਵੀ ਤੁਸੀਂ ਸਾਨੂੰ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਆ, ਸਾਡੀ ਤੇ ਚੜ੍ਹਤ ਬੜੀ ਆ, ਤੁਸੀਂ ਮੱਚਦੇ ਹੋ ਸਾਡੇ ਤੇ, ਸਾਡੀ ਚੜ੍ਹਾਈ ਤੇ ਅੱਜ ਪੱਲੇ ਕੀ ਆ ਆਪਾਂ ਨੂੰ ਸਭ ਨੂੰ ਪਤਾ। ਸੋ ਇਸ ਤਰੀਕੇ ਨਾਲ ਆਪਦੇ ਕੈਗ ਟਾਊਟ ਬਣਾ ਕੇ, ਆਪਦੇ ਗਦਾਰ ਬਣਾ ਕੇ, ਆਪਦੇ ਹੱਥ ਠੋਕੇ ਬਣਾ ਕੇ, ਗਦਾਰ ਨੂੰ ਕੋਈ ਬਖਸ਼ਦਾ ਨਹੀਂ ਹੁੰਦਾ। ਹੁਣ ਇਹ ਕੌਮ ਦੇ ਨਜ਼ਰ 'ਚ ਵੀ ਗਏ ਤੇ ਉਹਨਾਂ ਦੀ ਨਜ਼ਰ 'ਚ ਵੀ ਖਤਮ ਨਹੀਂ। ਤੇ ਅੱਜ ਕੋਈ ਸਿੱਖਾਂ ਦੀ ਧਿਰ ਜਾਂ ਕੋਈ ਬੰਦਾ ਜਿਹੜਾ ਇਹ ਸੋਚੇ ਕਿ ਮੈਂ ਭਾਰਤੀ ਹਕੂਮਤੀ ਤੰਤਰ ਦੇ ਨਾਲ ਮੇਲ ਜੋਲ ਕਰਨ ਤੋਂ ਬਾਅਦ ਪੰਥ ਦੀ ਸਹਿਮਤੀ ਲੈ ਲੂੰਗਾ, ਪੰਥ ਦਾ ਪਿਆਰ ਲੈ ਲੂੰਗਾ, ਉਹ ਭੁੱਲ ਗਏ। ਕਿਉਂਕਿ ਬਾਦਲ ਦਲ ਤੋਂ ਬਾਅਦ ਸਭ ਨੂੰ ਪਤਾ ਲੱਗ ਗਿਆ, ਪਹਿਲੋਂ ਜਿਵੇਂ ਕਾਂਗਰਸੀ ਹੋਣਾ ਕਲੰਕ ਹੁੰਦਾ ਸੀ, ਹੁਣ ਭਾਜਪਾ ਦਾ ਹੱਥ ਠੋਕਾ ਬਣਨਾ, ਬੀਜੇਪੀ ਬਾਦਲ ਦਲ ਦਾ ਜੋ ਹਾਲ ਆ ਉਹਦੇ ਨਜ਼ਰੀਏ ਤੋਂ ਦੇਖਿਆ ਜਾਣਾ। ਸੋ ਅਸੀਂ ਇਸ ਸਥਿਤੀ ਵਿੱਚ, ਇਸ ਹਾਲਾਤ ਵਿੱਚ ਇੱਥੇ ਸਿਰਫ ਬਿਆਨ ਕਰ ਸਕਦੇ ਹਾਂ ਵੀ ਸਾਡੇ ਹਾਲ ਕੀ ਨੇ। ਸਾਡੀ ਕੌਮ ਦੇ ਉਹਨਾਂ ਯੋਧਿਆਂ, ਸੂਰਬੀਰਾਂ ਨੂੰ, ਉਹਨਾਂ ਜਾਗਦੇ ਲੋਕਾਂ ਨੂੰ ਸਲਾਮ ਆ ਜਿਹੜੇ ਅੱਜ ਵੀ ਪੰਥ ਅਤੇ ਪੰਜਾਬ ਦੇ ਪ੍ਰਤੀ ਆਪਦੇ ਫਰਜ਼ ਨਿਭਾਉਂਦੇ ਆ। ਉਹ ਕੌਮੀ ਦਰਦ ਦੀ ਤਰਜਮਾਨੀ ਕਰਦੇ ਆ, ਕੌਮੀ ਹੱਕਾਂ ਦੀ ਪਹਿਰੇਦਾਰੀ ਕਰਦੇ ਆ, ਸਰਪ੍ਰਸਤੀ ਕਰਦੇ ਆ ਉਹਨਾਂ ਭਾਵਨਾਵਾਂ ਦੀ ਜਿਹੜੀਆਂ ਸੱਚੀਆਂ ਸੁੱਚੀਆਂ ਨੇ। ਉਹਨਾਂ ਨੇ ਤਾਂ ਸੱਦਾ ਦੇਤਾ ਕਿ ਆਪਾਂ ਤਿਰੰਗਾ ਨਹੀਂ, ਖਾਲਸਾ ਹੀ ਪਰਚਮ ਚਲਾਉਣਾ। ਤੇ ਮਨਜਿੰਦਰ ਸਿੰਘ ਸਰਸੇ ਹੋਣੀ ਜਾਂ ਹੋਰ ਜਿਹੜੇ ਨੇ, ਉਹਨਾਂ ਨੇ ਕਹਿਤਾ ਕਿ ਆਪਾਂ ਤਾਂ ਜੀ ਤਿਰੰਗਾ ਚਲਾਉਣਾ। ਉਹ ਤਿਰੰਗਾ ਜਿਹੜਾ ਸਾਡੀ ਸ਼ਾਨ ਰੋਲਦਾ, ਜਿਹੜਾ ਸਾਡੀ ਬੇਅਦਬੀ ਕਰਦਾ, ਬੇਪੱਤੀ ਕਰਦਾ, ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬ ਕਰਨ ਵਾਲਿਆਂ ਨੂੰ ਸ਼ੈਲਟਰ ਦਿੰਦਾ, ਹਰ ਇੱਕ ਸਿੱਖੀ ਦੇ ਦੁਸ਼ਮਣ ਨੂੰ ਸਰਪ੍ਰਸਤੀ ਦਿੰਦਾ, ਉਸ ਤਿਰੰਗੇ ਨੂੰ ਇਹ ਲੋਕ ਕਹਿੰਦੇ ਜੀ ਸਾਡਾ ਇਹਦੇ ਬਿਨਾਂ ਗੁਜ਼ਾਰਾ ਨਹੀਂ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਉਹਨਾਂ ਸਾਰੇ ਲੋਕਾਂ ਦਾ, ਹਕੂਮਤੀ ਧਿਰਾਂ ਦਾ, ਧੜਿਆਂ ਦਾ, ਸਾਰੇ ਸੰਸਾਰ ਵਿੱਚ ਵਸਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਿੱਖ ਜਜ਼ਬਾਤਾਂ ਦਾ, ਸਿੱਖ ਹਿੱਤਾਂ ਦਾ, ਸਿੱਖ ਸਰੋਕਾਰਾਂ ਦਾ ਸਤਿਕਾਰ ਕਰਦੇ ਆ ਤੇ ਉਹਨਾਂ ਨੂੰ ਲਾਹਨਤ ਪਾਉਂਦੇ ਆ, ਚਾਹੇ ਉਹ ਸਿੱਖ ਨੇ ਤੇ ਚਾਹੇ ਗੈਰ ਸਿੱਖ, ਚਾਹੇ ਉਹ ਕੋਈ ਮੁਲਕ ਆ ਤੇ ਚਾਹੇ ਕੋਈ ਹਕੂਮਤੀ ਨਿਜ਼ਾਮ ਜਾਂ ਕੋਈ ਧਿਰ ਜਾਂ ਕੋਈ ਧੜਾ, ਚਾਹੇ ਕੋਈ ਵਿਅਕਤੀ ਜਿਹੜਾ ਸਿੱਖ ਹਿੱਤਾਂ ਦੇ ਉਲਟ ਚੱਲਦਾ, ਜਿਹੜਾ ਸਿੱਖ ਜਜ਼ਬਾਤਾਂ ਦੇ ਉਲਟ ਚੱਲਦਾ, ਜਿਹੜਾ ਸਾਡੇ ਅੰਦਰਲੇ ਮਨ ਨੂੰ ਕਲਪਾਉਣ ਵਾਲੀਆਂ ਗੱਲਾਂ ਕਰਦਾ। ਸੋ ਇਹ ਜਿਹੜਾ ਅਫਸਰਸ਼ਾਹੀ ਜਾਂ ਸਿੱਖ ਲੀਡਰਸ਼ਿਪ, ਇਹ ਜੀ ਇਹ ਅਸਲ ਵਿੱਚ ਸਾਡੇ ਖਿਲਾਫ ਭੁਗਤ ਰਹੀ ਚੀਜ਼ ਆ। ਐਵੇਂ ਹੀ ਆਪਦੇ ਆਪ ਨੂੰ ਵਹਿਮ 'ਚ ਰੱਖਣਾ ਵੀ ਖਾਲੀ ਸਿੱਖ ਅਫਸਰ ਸਾਡੇ ਕਿਸੇ ਕੰਮ ਆ ਜਾਣਗੇ, ਇਹ ਬਿਲਕੁਲ ਝੂਠੀ ਗੱਲ ਹੈ। ਪੰਜਾਬ ਦੀ ਧਰਤੀ ਉੱਤੇ ਇਸ ਵੇਲੇ ਇੰਨਾ ਜ਼ਿਆਦਾ ਮਾੜਾ ਹਾਲ ਹੈ
ਕਿ ਪੰਜਾਬ ਦੀ ਧਰਤੀ ਜਿਹੜੀ ਆ ਉੱਥੇ ਹਰ ਇੱਕ ਪੰਥ ਅਤੇ ਸਿੱਖ ਵਿਰੋਧੀ ਜਿਹੜਾ ਵਿਅਕਤੀ ਆ ਜਾਂ ਧਿਰ ਵਾ ਜਾਂ ਵਰਤਾਰਾ, ਉਹਨੂੰ ਹਕੂਮਤ ਦੀ ਸਰਪ੍ਰਸਤੀ ਮਿਲ ਰਹੀ ਹੈ। ਤੇ ਜਿਹੜਾ ਵੀ ਬੰਦਾ, ਜਿਹੜੀ ਵੀ ਧਿਰ, ਜਿਹੜਾ ਵੀ ਵਰਤਾਰਾ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ, ਉਹਦੇ ਖਿਲਾਫ ਪੂਰਾ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਰਿਹਾ, ਉਹਨੂੰ ਤੰਗ ਕੀਤਾ ਜਾ ਰਿਹਾ। ਪਰ ਧਰਮ ਹਿਤ ਸੀਸ ਮਾਰਨ ਵਾਲੇ, ਪੰਥ ਪ੍ਰਤੀ ਆਪਦੇ ਫਰਜ਼ ਨਿਭਾਉਣ ਵਾਲੇ ਲੋਕ ਸਦਾ ਅਡੋਲ ਤੇ ਚੜ੍ਹਦੀ ਕਲਾ 'ਚ ਰਹਿੰਦੇ ਆ। ਸ਼ੁਕਰ ਆ ਸੱਚੇ ਪਾਤਸ਼ਾਹ ਦਾ ਕਿ ਸਾਨੂੰ ਇਹਨਾਂ ਵੇਲਿਆਂ 'ਚ ਪੈਦਾ ਕੀਤਾ। ਅਸੀਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕਿ ਪੰਥ ਲਈ, ਕੌਮ ਲਈ ਲੜਨ ਦਾ ਜਿਹੜਾ ਮੌਕਾ, ਉਸ ਮੌਕੇ ਸਾਡੀ ਸੇਵਾ ਲਈ ਜਾ ਰਹੀ ਹੈ। ਸੱਚੇ ਪਾਤਸ਼ਾਹ ਸਭ ਦਾ ਭਲਾ ਕਰਨ। ਅਰਦਾਸ ਬੇਨਤੀ ਕਰਦੇ ਹਾਂ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।